ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅੱਜ 9 ਮਈ ਦਿਨ ਮੰਗਲਵਾਰ 'ਤੇ ਆਪਣੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਲਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂਆਤ ਕਰਦੇ ਹਾਂ। ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਅਸੈਂਬਲੀ ਦੇ ਵਿੱਚ ਲਾਈਵ ਕੀਤਾ EVM ਡੈਮੋ, ਜਿਸ ਦੇ ਵਿੱਚ ਛੇੜਛਾੜ ਕਰਕੇ ਦਿਖਾਈ ਹੈ। ਰਾਜਕਰਨਵੀਰ ਸਿੰਘ ਜੀ, ਦੇਸ਼ ਜਦੋਂ ਦਾ ਡਰਾਮਾ ਚੱਲਦਾ ਪਿਆ ਨਾ, ਉਦੋਂ ਦਾ ਨਹਾ ਧੋ ਕੇ ਤੜਕੇ ਟੈਲੀਵਿਜ਼ਨ ਅੱਗੇ ਇਉਂ ਬਹਿ ਜਾਂਦਾ ਜਿਵੇਂ ਸਾਸ ਬਹੂ ਵਾਲਾ ਨਾਟਕ ਵੇਖਣ ਲਈ ਬੀਬੀਆਂ ਬਹਿ ਜਾਂਦੀਆਂ ਤਿਆਰ ਹੋ ਕੇ ਅੱਧਾ ਘੰਟਾ ਪਹਿਲੇ ਕੰਮ ਛੱਡ ਕੇ ਕਿ ਅੱਜ ਕੀ ਹੋਣਾ, ਅੱਜ ਕੀ ਹੋ। ਸਾਰੇ ਇਸ ਸੀਰੀਅਲ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਤਰ ਨੇ ਕਿਹਦੇ ਤੇ ਵਰ ਜਾਣਾ, ਤੇ ਸਾਰੇ ਇਹੋ ਸੁੱਖਾ ਸੁੱਖਦੇ ਰਹਿੰਦੇ ਆ ਕਿ ਮੇਰੇ ਵਾਲਾ ਪਾਤਰ ਨਾ ਰੰਗਿਆ ਜਾਵੇ। ਇਸ ਸੀਰੀਅਲ ਦਾ ਇਹੀ ਹੁਣ ਤੱਕ ਦਾ ਦਿਲਚਸਪ ਪੱਖ ਹੈ ਕਿ ਕੋਈ ਪਤਾ ਹੀ ਨਹੀਂ ਲੱਗਦਾ ਪਿਆ ਕਿ ਕਿੰਨੇ ਕਿਤੇ ਵਰ ਜਾਣਾ। ਅੱਜ ਵਾਰੀ ਸੀਗੀ ਟੀਮ ਕੇਜਰੀ ਦੀ, ਅੱਜ ਟੀਮ ਕੇਜਰੀਵਾਲ ਜਿਹੜੀ ਉਹ ਫਾਰਮ ਦੇ ਵਿੱਚ ਆ ਗਈ। ਇਹਨਾਂ ਨੇ ਵਿਸ਼ੇਸ਼ ਇਜਲਾਸ ਸੱਦਿਆ ਸੀ, ਇੱਕ ਦਿਨ ਦਾ ਇਜਲਾਸ ਸੱਦਿਆ ਸੀਗਾ ਜਦੋਂ, ਤੇ ਇਹ ਉਮੀਦ ਕੀਤੀ ਜਾਂਦੀ ਸੀ, ਲੋਕ ਤਵੱਕੋ ਕਰਦੇ ਸਨ ਕਿ ਅਰਵਿੰਦ ਕੇਜਰੀਵਾਲ ਸਾਹਿਬ ਕੁਛ ਬੋਲਣਗੇ, ਪਰ ਉੱਥੇ ਉਹ ਬੋਲੇ ਨਹੀਂ। ਉਹਨਾਂ ਨੇ ਆਪਣੇ ਹੱਥ ਨਾਲ ਇੱਕ ਕਰਾਮਾਤ ਕਰਕੇ ਵਿਖਾਈ। ਉਹਨਾਂ ਨੇ EVM ਦਾ ਇੱਕ ਹੂ ਡੈਮੋ ਲੈ ਆਂਦਾ, ਜਿਸ ਤਰ੍ਹਾਂ ਦੀ EVM ਮਸ਼ੀਨ ਹੈ, ਕਿਉਂਕਿ EVM ਮਸ਼ੀਨ ਉਹ ਲਿਆ ਨਹੀਂ ਸੀ ਸਕਦੇ, ਜੇ ਲੈ ਆਉਂਦੇ ਤੇ ਉਹਨਾਂ ਨੇ ਫਸ ਜਾਣਾ ਸੀਗਾ, ਇੱਕ offense ਬਣ ਜਾਣਾ ਸੀ। ਸੋ ਉਹ ਇੱਕ ਡੈਮੋ ਲਿਆਇਆ ਔਰ ਹੂ ਉਹ ਕੰਮ ਕਰਦਾ ਸੀ EVM ਮਸ਼ੀਨ ਦੀ ਤਰ੍ਹਾਂ। ਉਹਨਾਂ ਨੇ ਲਿਆ ਕੇ ਉੱਥੇ ਫਿੱਟ ਕਰ ਦਿੱਤਾ। ਅਸੈਂਬਲੀ ਦੇ ਵਿੱਚ ਸਾਰੇ ਚੈਨਲ ਬ੍ਰੌਡਕਾਸਟ ਕਰਨ ਲੱਗ ਪਏ ਲਾਈਵ ਉਸ ਨੂੰ। ਇਹਨਾਂ ਦਾ ਭਾਜਪਾ ਵਾਲਿਆਂ ਦਾ ਵਿਰੋਧੀ ਧਿਰ ਦਾ ਨੇਤਾ ਸੀਗਾ ਜਿਹੜਾ, ਉਹ ਥੋੜਾ ਜਿਹਾ ਬੋਲਿਆ ਕਿ ਮੈਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਹਿਸ ਕਰਾਉਣੀ ਚਾਹੁੰਦਾ। ਉਹਨਾਂ ਨੇ ਪਹਿਲਾਂ ਅਪੀਲ ਕੀਤੀ ਕਿ ਤੁਸੀਂ ਬਹਿ ਜਾਓ, ਦੇਸ਼ ਲਈ ਇਹ ਬਹੁਤ ਮੁੱਦਾ ਜ਼ਰੂਰੀ ਹੈ, ਇਹਦੇ ਤੇ ਪਹਿਲਾਂ ਕੰਮ ਹੋਣ ਤੇ। ਸਪੀਕਰ ਨੇ ਵਾਰ-ਵਾਰ ਅਪੀਲ ਕੀਤੀ, ਪਰ ਜਦੋਂ ਵਜਿੰਦਰ ਗੁਪਤਾ ਵਿਰੋਧੀ ਧਿਰ ਦਾ ਆਗੂ ਨਾ ਟਲਿਆ, ਰੌਲਾ ਪਾਉਣ ਨੂੰ ਨਾ ਹਟਿਆ, ਮਾਰਸ਼ਲਾਂ ਨੇ ਉਹਨੂੰ ਚੁੱਕ ਕੇ ਬਾਹਰ ਸੁੱਟਤਾ। ਉੱਥੇ ਬਾਹਰ ਧਰਨੇ ਤੇ ਬਹਿ ਗਿਆ। ਮਨਜਿੰਦਰ ਸਿੰਘ ਸਿਰਸਾ ਤੇ ਇੱਕ ਦੋ ਸਾਥੀ ਸੀਗੇ ਜਿਹੜੇ ਵਿੱਚ ਆਡਾ ਲਾਉਂਦੇ ਰਹੇ। ਫਿਰ ਸ਼ੁਰੂ ਹੋਇਆ EVM ਡੈਮੋ ਦੇ ਨਾਲ ਛੇੜਛਾੜ ਕਰਨ ਵਾਲਾ ਸਿਲਸਿਲਾ। ਜਿਹੜਾ ਇਹਨਾਂ ਦਾ ਭਾਰਦਵਾਜ ਆ, ਉਹ ਇੰਜੀਨੀਅਰ ਆ, ਉਹਨੇ ਆਪਣੇ ਹੱਥਾਂ ਦੇ ਨਾਲ ਉਸ ਡੈਮੋ ਦੇ ਵਿੱਚ ਛੇੜਛਾੜ ਕਰਕੇ ਦਿਖਾਈ। ਪ੍ਰੈਕਟੀਕਲੀ ਉਹਨੇ ਦਾਅਵਾ ਕੀਤਾ ਕਿ ਇਸ ਮਸ਼ੀਨ ਦੇ ਅੰਦਰ ਕੋਡ ਹੈ ਜਿਹੜਾ ਉਹ ਚੋਰੀ ਕੀਤਾ ਜਾ ਸਕਦਾ, ਮਦਰਬੋਰਡ ਚੇਂਜ ਕੀਤਾ ਜਾ ਸਕਦਾ, ਔਰ ਮਦਰਬੋਰਡ ਚੇਂਜ ਕਰਨਾ ਉਹ ਕਹਿੰਦਾ ਕਿ 30 ਕੁ ਸੈਕਿੰਡ ਦਾ ਕੰਮ ਆ, 30 ਕੁ ਸੈਕਿੰਡਾਂ ਦਾ ਕੰਮ ਆ। ਔਰ ਇਸ ਤੋਂ ਇਲਾਵਾ ਉਹਨੇ ਦਾਅਵਾ ਕੀਤਾ, ਉਹ ਕਹਿੰਦਾ ਕਿ ਆਹ ਚੋਣਾਂ ਆਉਣੀਆਂ ਹੁਣ ਗੁਜਰਾਤ ਦੇ ਵਿੱਚ, ਗੁਜਰਾਤ ਨਰਿੰਦਰ ਮੋਦੀ ਦਾ ਹੋਮ ਸਟੇਟ ਆ, ਸਾਨੂੰ ਤੁਸੀਂ ਇਸ ਤਰ੍ਹਾਂ ਕਰੋ 3 ਕੁ ਘੰਟੇ EVM ਮਸ਼ੀਨਾਂ ਦੇ ਦਿਓ, ਤੁਸੀਂ ਸੀਟ ਤੇ ਛੱਡੋ, ਤੁਸੀਂ ਇੱਕ ਬੂਥ ਤੋਂ ਜਿੱਤ ਕੇ ਦਿਖਾ ਦਿਓ। ਇਹ ਬਹੁਤ ਵੱਡਾ ਦਾਅਵਾ ਸੀ, ਬਹੁਤ ਵੱਡਾ ਦਾਅਵਾ ਸੀ। ਔਰ ਮੈਂ ਕਹਾਂਗਾ ਕਿ ਦੇਖੋ, ਜਿਹੜਾ ਮੀਡੀਆ ਕੈਮਰਾ ਚੁੱਕ ਕੇ ਮਿਸ਼ਰਾ ਜੀ ਰੁਕੀਏ ਕਰਦਾ ਫਿਰਦਾ ਸੀ, ਉਹ ਮੀਡੀਆ ਮਿਸ਼ਰਾ ਜੀ ਦਾ ਪਿੱਛਾ ਛੱਡ ਕੇ ਤੇ ਸਾਰਾ ਇਹਦੇ ਤੇ ਫੋਕਸ ਹੋ ਗਿਆ। ਇਹ ਚਾਹੁੰਦੇ ਸੀ ਕਿ ਕਿਸੇ ਤਰੀਕੇ ਨਾਲ ਮਿਸ਼ਰਾ ਜੀ ਨੂੰ ਫਰੇਮ ਚੋਂ ਲਾਂਭੇ ਕਰੀਏ। ਸੋ ਸਾਰਿਆਂ ਦਾ ਧਿਆਨ ਇੱਧਰ ਹੋ ਗਿਆ। ਚੋਣ ਕਮਿਸ਼ਨ ਨੂੰ ਨਾਲ ਦੀ ਨਾਲ ਪ੍ਰਤੀਕਿਰਿਆ ਜ਼ਾਹਰ ਕਰਨੀ ਪਈ, ਨਾਲ ਦੀ ਨਾਲ ਟਿੱਪਣੀ ਕਰਨੀ ਪਈ। ਉਹਨਾਂ ਨੇ ਆਖਿਆ ਕਿ ਇਹ EVM ਮਸ਼ੀਨ ਦੇ ਨਾਲ ਛੇੜਛਾੜ ਨਹੀਂ, EVM ਵਰਗੀ ਐਵੇਂ ਕੋਈ ਮਸ਼ੀਨ ਜਗਾੜੂ ਜੀ ਲੈ ਆਏ ਆ, ਉਹਦੇ ਨਾਲ ਕਰਕੇ ਟੈਂਪਰਿੰਗ ਦਿਖਾਈ ਜਾਂਦੇ ਆ। ਮਜ਼ਾ ਤੇ ਤਾਂ ਆ ਕਿ ਅਸੀਂ 12 ਤਰੀਕ ਨੂੰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ, ਉਹਦੇ ਚ ਅਸੀਂ ਸਾਰਿਆਂ ਦੀ ਸਹਿਮਤੀ ਨਾਲ ਇੱਕ ਦਿਨ ਰੱਖ ਦੇਣਾ, ਉਦੋਂ ਇਹ EVM ਮਸ਼ੀਨਾਂ ਨਾਲ ਆ ਕੇ ਛੇੜਛਾੜ ਕਰਕੇ ਦਿਖਾ ਦੇਣਾ, ਅਸੀਂ ਮੰਨ ਜਾਂਗੇ। ਸੋ ਇਹ ਵੀ ਨਾਲ ਇਹ ਪ੍ਰਵਾਨ ਹੋ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਇਹਨਾਂ ਨੂੰ ਹੋ ਸਕਦਾ EVM ਮਸ਼ੀਨਾਂ ਤੇ ਵੀ ਹੱਥ ਅਜ਼ਮਾਈ ਦਾ ਮੌਕਾ ਮਿਲ ਜਾਵੇ। ਸੋ ਅੱਜ ਚੋਣ ਕਮਿਸ਼ਨ ਨੇ ਇਹ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਖੁੱਲੀ ਚੁਣੌਤੀ ਹੈ ਜਿਹੜੀ ਉਹ ਅਸੀਂ ਰੱਖਾਂਗੇ। ਸੋ ਜੇ ਇਹ ਰੱਖਦੇ ਆ ਚੁਣੌਤੀ ਤੇ ਇਹ ਸਵੀਕਾਰ ਕਰਦੇ ਆ, ਬੜਾ ਦਿਲਚਸਪ ਮਸਲਾ ਹੋ ਜਾਣਾ, ਕਿਉਂਕਿ ਉੱਥੇ ਦੋਹਾਂ ਧਿਰਾਂ ਦੇ ਵਿੱਚੋਂ ਇੱਕ ਧਿਰ ਨੇ ਤੇ ਝੂਠਿਆਂ ਪੈਣਾ ਹੀ ਪੈਣਾ। ਖਾਣਾ ਖਾਸਤਾ ਵੈਸੇ ਇਹ ਬਹੁਤ ਔਖਾ। ਤੇ ਜੇ ਸੌਰਵ ਭਾਰਦਵਾਜ ਦੀ ਇੰਜੀਨੀਅਰਿੰਗ ਉੱਥੇ ਵੀ ਚੱਲ ਗਈ ਤੇ ਫਿਰ EVM ਮਸ਼ੀਨਾਂ ਦੇ ਅਤੀਤ ਦਾ ਇਤਿਹਾਸ ਦਾ ਕੀ ਬਣੂ? ਸੋ ਇਹ ਬੜਾ ਵੱਡਾ ਸਵਾਲ ਆ। ਦੂਜੇ ਪਾਸੇ ਸਵਾਲ ਸਭ ਤੋਂ ਵੱਡਾ ਇਹ ਵੀ ਹੈ ਰਾਜ ਕਰਨਵੀਰ ਸਿੰਘ ਜੀ, ਵਿਸ਼ੇਸ਼ ਇਜਲਾਸ ਸੱਦਿਆ, ਖਰਚਾ ਵੀ ਹੋਇਆ, ਸਭ ਕੁਛ ਬਰੋਡਕਾਸਟ ਵੀ ਹੋਇਆ, ਲਾਈਵ ਵੀ ਚੱਲਿਆ, ਚਰਚਾ ਵੀ ਮਿਲੀ, ਧਿਆਨ ਵੀ ਹਟਾਇਆ ਗਿਆ, ਪਰ ਇਹਨਾਂ ਤੇ ਜਿਹੜੇ ਦੋਸ਼ ਲੱਗਦੇ ਪਏ ਆ, ਜਿਹੜੇ ਦੋਸ਼ ਨੇ ਮਾਂ ਦੋਸ਼ ਕਹਿ ਜਾ ਸਕਦੇ ਅਰਵਿੰਦ ਕੇਜਰੀਵਾਲ ਤੇ ਲੱਗਦੇ ਪਏ, ਉਹਦੇ ਤੇ ਬਿਲਕੁਲ ਨਹੀਂ ਬੋਲੇ, ਜਿਹੜਾ ਬਹੁਤ ਵੱਡਾ ਸਵਾਲ ਖੜਾ ਹੁੰਦਾ। ਕਿਉਂਕਿ ਅੱਜ ਮੌਕਾ ਸੀ ਅਰਵਿੰਦ ਕੇਜਰੀਵਾਲ ਸ਼ਿੱਦਤ ਦੇ ਨਾਲ ਆਪਣੀ ਗੱਲ ਰੱਖਦਾ, ਪਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਇਲਜ਼ਾਮਾਂ ਨੂੰ ਦਰਕਨਾਰ ਕਰਕੇ ਚੁੱਪੀ ਵੱਟੀ ਰੱਖੀ, ਜਿਹੜੇ ਇਲਜ਼ਾਮ ਇਸ ਸਮੇਂ ਆਮ ਆਦਮੀ ਪਾਰਟੀ ਤੇ ਲੱਗ ਕੇ ਬਹੁਤ ਵੱਡਾ ਨੁਕਸਾਨ ਕਰਦੇ ਪਏ। ਸੋ ਇਸ ਮਾਮਲੇ 'ਚ EVM ਮਾਮਲੇ 'ਚ ਭਮੀਰੀ ਤੇ ਘੁਮਾਉਣ 'ਚ ਕਾਮਯਾਬ ਰਹੇ ਆ, ਮੀਡੀਆ ਨੂੰ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੇ ਆ, ਪਰ ਜੋ ਦੋਸ਼ ਲੱਗੇ ਆ ਉਹਨਾਂ ਬਾਰੇ ਕੁਛ ਵੀ ਨਹੀਂ ਕਿਹਾ। ਉਹਦੇ ਤੋਂ ਕਈ ਤਰ੍ਹਾਂ ਦੀ ਸ਼ੰਕੇ ਖੜੇ ਹੋਏ ਆ ਕਿ ਜਿਹੜਾ ਸਾਰਾ ਕੀਤਾ ਗਿਆ ਸੀ ਇਹ ਸਿਰਫ ਤੇ ਸਿਰਫ ਇਸੇ ਕਰਕੇ ਗਿਆ ਸੀ ਕਿ ਧਿਆਨ ਹੈ ਜਿਹੜਾ ਲੋਕਾਂ ਦਾ ਡਾਇਵਰਟ ਕੀਤਾ ਜਾਵੇ। ਜੀ ਅਗਲੀ ਮਿੰਟੂ ਜੀ ਗੱਲ ਕਰੀਏ ਵੀ ਨੀਟ ਪ੍ਰੀਖਿਆ ਵਿੱਚ ਲੜਕੀਆਂ ਦੇ ਅੰਦਰੂਨੀ ਵਸਤਰ ਲਹਾਉਣ ਦੀ ਸ਼ਿਕਾਇਤ ਤੋਂ ਬਾਅਦ ਦੇ ਵਿੱਚ ਬਵਾਲ ਮਚਿਆ ਹੈ। ਦੇਖੋ ਰਾਜ ਕਰਨਵੀਰ ਸਿੰਘ ਜੀ ਮੁਸ਼ਤਾਕ ਆਲਮ ਗੋਗਾ ਸ਼ਾਇਰ ਹੋਇਆ ਬਹੁਤ ਤਗੜਾ ਪਾਕਿਸਤਾਨ ਦੇ ਵਿੱਚ ਜੀ, ਤੇ ਉਹ ਕਹਿੰਦਾ ਹੁੰਦਾ ਸੀਗਾ ਕਿ ਅੰਨ੍ਹਿਆਂ ਹੱਥ ਗਲੇਲਾ, ਸਾਡੇ ਚੌਂਕਾਂ ਵਿੱਚ ਆਲਣੇ ਤੇ ਅੰਨ੍ਹਿਆਂ ਹੱਥ ਗਲੇਲਾ। ਇੱਥੇ ਅੰਨ੍ਹਿਆਂ ਹੱਥ ਗਲੇਲਾ ਆ ਜਾਂਦੀਆਂ। ਇਹਨਾਂ ਨੇ ਇਸ ਵਾਰੀ ਸਖਤਾਈ ਬਹੁਤ ਕੀਤੀ ਸੀਗੀ। ਨੀਟ ਪ੍ਰੀਖਿਆ ਦਰਅਸਲ ਹੁੰਦੀ ਕੀ ਆ, ਨੀਟ ਪ੍ਰੀਖਿਆ ਇੱਕ ਕਹਿ ਲਈਏ ਕਿ ਜਿੱਦਾਂ MBBS ਕੋਟੇ ਦੇ ਵਿੱਚ ਸੀਟਾਂ, ਉਹਨਾਂ ਸੀਟਾਂ ਦੇ ਵਿੱਚ ਜਿਹੜੀ ਯੋਗਤਾ ਬਣਦੀ ਅੱਗੇ ਚੱਲ ਕੇ ਉਹਨਾਂ ਲਈ ਇੱਕ ਐਂਟਰੈਂਸ ਟੈਸਟ ਆ ਜਿਹੜਾ ਦਿੱਤਾ ਜਾਂਦਾ, ਔਰ ਨਾਲ ਜਿਹੜਾ ਦੰਦਾਂ ਦਾ ਕਰਾਇਆ ਜਾਂਦਾ ਕੋਰਸ, ਉਸ ਖੇਤਰ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਦੀ ਇੱਕ ਇਹ ਕਹਿ ਸਕਦੇ ਹਾਂ ਕਿ ਪ੍ਰੀਖਿਆ ਹੁੰਦੀ ਹੈ ਉਸ ਕੋਰਸ ਤੋਂ ਪਹਿਲਾਂ। ਉਹ ਟੈਸਟ ਆ, ਉਸ ਟੈਸਟ ਦੇ ਵਿੱਚ ਬਹਿਣਾ ਸੀਗਾ। ਐਤਕੀ ਮੇਰੇ ਖਿਆਲ ਦੇ ਨਾਲ 11 ਲੱਖ ਤੋਂ ਉੱਤੇ ਬੈਠੇ ਵਿਦਿਆਰਥੀ, ਬੜੀ ਵੱਡੀ ਤਾਦਾਦ ਸੀ। ਪਿਛਲੀ ਵਾਰੀ ਇਹਨਾਂ ਦੀ ਗਿਣਤੀ ਮੇਰੇ ਖਿਆਲ ਦੇ ਨਾਲ 7-8 ਲੱਖ ਦੇ ਕਰੀਬ ਸੀਗੀ, ਇਸ ਵਾਰੀ ਕਾਫੀ ਵੱਡੀ ਤਾਦਾਦ ਸੀਗੀ। ਸੋ ਇਹਨਾਂ ਨੇ ਪ੍ਰਬੰਧ ਵੀ ਬਹੁਤ ਤਗੜੇ ਕੀਤੇ ਸੀ ਐਤਕੀ, ਔਰ ਇਹਨਾਂ ਪ੍ਰਬੰਧਾਂ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਇਹਨਾਂ ਨੇ ਸਖਤਾਈਆਂ ਕੀਤੀਆਂ ਸੀਗੀਆਂ ਕਿ ਜਿਸ ਤਰ੍ਹਾਂ ਕੋਈ ਮੈਟਲ ਦੀ ਧਾਤੂ ਦੀ ਕੋਈ ਵੀ ਵਸਤੂ ਅੰਦਰ ਨਹੀਂ ਲਿਜਾ ਸਕਦਾ। ਇੱਥੋਂ ਤੱਕ ਕਿਹਾ ਗਿਆ ਸੀਗਾ ਕਿ ਜਿਹੜੇ ਬੂਟ ਹੈ, ਸ਼ੂਜ਼ ਹੈ, ਉਹ ਵੀ ਨਹੀਂ ਪਾ ਕੇ ਆ ਸਕਦਾ ਵਿਦਿਆਰਥੀ, ਸਿਰਫ ਜਿਹੜੇ ਸੈਂਡਲ ਜਾਂ ਚੱਪਲ ਪਾ ਸਕਦਾ। ਵਿਦਿਆਰਥਣਾਂ ਉੱਥੇ ਆਈਆਂ ਜਦੋਂ, ਬਹੁਤ ਸਾਰੇ ਇਲਾਕਿਆਂ ਚੋਂ ਇਹ ਸ਼ਿਕਾਇਤਾਂ ਆਉਂਦੀਆਂ ਪਈਆਂ, ਵੱਖ-ਵੱਖ ਇਲਾਕਿਆਂ ਚੋਂ, ਪਰ ਕੇਰਲ ਦੇ ਵਿੱਚੋਂ ਜਿਹੜੀਆਂ ਸ਼ਿਕਾਇਤਾਂ ਆਈਆਂ ਉਹ ਹੈਰਾਨ ਕਰਦੀਆਂ ਪਈਆਂ। ਦੱਸਦੇ ਕਿ ਕਿਸੇ ਵਿਦਿਆਰਥਣ ਦਾ ਕੁੜਤਾ ਜਿਹੜਾ ਉਹ ਬਾਹਾਂ ਤੋਂ ਕੁਤਰ ਦਿੱਤਾ ਗਿਆ। ਕੁਤਰ ਇਸ ਕਰਕੇ ਦਿੱਤਾ ਗਿਆ ਕਿ ਉਹਨਾਂ ਦੀਆਂ ਬਾਹਾਂ ਜਿਹੜੀਆਂ ਪੂਰੀਆਂ ਸੀ ਕੁੜਤਿਆਂ ਦੀਆਂ। ਹੁਣ ਦੇਖੋ, ਜਦੋਂ ਤੁਸੀਂ ਚੈੱਕ ਹੀ ਕਰ ਲਿਆ ਬਾਂਹ ਦੇ ਵਿੱਚ ਕੁਛ ਨਹੀਂ ਹੈਗਾ, ਬਾਂਹ 4 ਇੰਚ ਜ਼ਿਆਦਾ ਕੀ 4 ਇੰਚ ਥੋੜੀ ਕੀ, ਸਮਝ ਤੋਂ ਪਰੇ ਦੀ ਗੱਲ ਹੈ ਕਿ ਕੈਂਚੀ ਲਿਆ ਕੇ ਕੁਤਰਨ ਦਾ ਕੀ ਮਤਲਬ ਹੈ। ਫਿਰ ਇਸ ਤੋਂ ਇਲਾਵਾ ਜੀਨ ਜਿਨ੍ਹਾਂ ਦੇ ਬਟਨ ਮੈਟਲ ਦੇ ਲੱਗੇ ਹੁੰਦੇ ਆ, ਕਮਰ ਤੇ ਜਿਹੜਾ ਬਟਨ ਜੀਨ ਬੰਦ ਕਰਨ ਵਾਲਾ ਜਿਹੜਾ ਬਟਨ ਹੁੰਦਾ, ਉਹ ਜਿਹੜਾ ਵੀ ਧਾਤੂ ਦਾ ਸੀਗਾ ਉਹ ਜੀਨ ਬਦਲਾਈ ਗਈ। ਔਰ ਕਈ ਇਸ ਤਰ੍ਹਾਂ ਦੀਆਂ ਵਿਦਿਆਰਥਣਾਂ ਸੀਗੀਆਂ ਜਿਨ੍ਹਾਂ ਨੂੰ ਖੜੇ ਪੈਰ ਜਾਂ ਤੇ ਕੱਪੜੇ ਖਰੀਦਣੇ ਪਏ ਜਾਂ ਆਪਣੇ ਘਰਾਂ ਚੋਂ ਜਾਂ ਰਿਸ਼ਤੇਦਾਰਾਂ ਚੋਂ ਉਹ ਬਦਲਵੇਂ ਕੱਪੜੇ ਮੰਗਾਉਣੇ ਪਏ, ਆਪਣਾ ਟਾਈਮ ਪਾਸ ਕਰਨਾ ਪਿਆ। ਹੁਣ ਇੱਕ ਸ਼ਿਕਾਇਤ ਕਨੂਰ ਜ਼ਿਲ੍ਹੇ ਦੇ ਵਿੱਚੋਂ ਐਸੀ ਆਈ ਹੈ ਕਿ ਇੱਕ ਲੜਕੀ ਦੇ ਜਿਹੜੇ ਅੰਦਰੂਨੀ ਵਸਤਰ ਹੁੰਦੇ, ਇੱਕ ਲੜਕੀ ਦੀ ਸ਼ਿਕਾਇਤ ਆਈ ਕਿ ਉਹਦੇ ਅੰਦਰੂਨੀ ਵਸਤਰ ਵੀ ਲਵਾਏ ਗਏ। ਹੁਣ ਇਹ ਮੁੱਦਾ ਜਿਹੜਾ ਆ ਗਿਆ, ਮਾਨਵ ਅਧਿਕਾਰ ਕਮਿਸ਼ਨ ਨੇ ਇਹਦਾ ਨੋਟਿਸ ਲੈ ਲਿਆ। PK ਸ੍ਰੀਮਤੀ ਕਮਿਊਨਿਸਟ ਪਾਰਟੀ ਦੀ ਮੈਂਬਰ ਪਾਰਲੀਮੈਂਟ ਆ, ਉਹਨੇ ਇਹ ਦਾਅਵਾ ਕੀਤਾ, ਉਹਨੇ ਆਖਿਆ ਕਿ ਇਹ ਮੁੱਦਾ ਮੈਂ ਸੰਸਦ ਤੱਕ ਲਿਜਾਵਾਂਗੀ। ਤੁਸੀਂ ਸਖਤਾਈ ਕਰੋ, ਠੀਕ ਹੈ, ਨਕਲ ਰੋਕਣਾ ਤੁਹਾਡਾ ਕੰਮ ਆ, ਪਰ ਇਸ ਤਰ੍ਹਾਂ ਤੁਸੀਂ ਕਿਸੇ ਕੁੜੀ ਨੂੰ ਇੰਨਾ ਜ਼ਿਆਦਾ ਤੁਸੀਂ ਤਲਾਸ਼ੀ ਦੇ ਨਾਂ ਤੇ ਜ਼ਲੀਲ ਕਰੋ, ਇਹ ਕਿਵੇਂ ਹੋ ਸਕਦਾ। ਲੋਕੀ ਅਧਿਕਾਰ ਕਮਿਸ਼ਨ ਨੇ ਵੀ ਇੱਕ ਕਮੇਟੀ ਗਠਿਤ ਕਰਕੇ ਇਹ ਸਾਰੇ ਮਾਮਲੇ ਦੀ, ਸਾਰੇ ਵੀ ਨਹੀਂ ਕਿਉਂਕਿ ਮਾਮਲੇ ਬਹੁਤ ਸਾਹਮਣੇ ਆ ਰਹੇ ਆ। ਇਹ ਐਤਵਾਰ ਦੀ ਪ੍ਰੀਖਿਆ ਖਤਮ ਹੋਈ ਆ,
ਵਿੱਚੋਂ ਦਿਨ ਇੱਕ ਹੀ ਗੁਜ਼ਰਿਆ, ਬਹੁਤ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ। ਸੋ ਉਹਨਾਂ ਨੇ ਕਮੇਟੀ ਇੱਕ ਗਠਿਤ ਕਰ ਦਿੱਤੀ ਬਕਾਇਦਾ ਕਿ ਜਾਂਚ ਪੜਤਾਲ ਕਰੋ ਸਖਤਾਈਆਂ ਦੇ ਨਾਂ ਤੇ ਹੋਰ ਕਿਹੜੀਆਂ ਆਪ ਗੁਜ਼ਰੀਆਂ ਹੋਈਆਂ। ਸੋ ਆਉਣ ਵਾਲੇ ਦਿਨਾਂ 'ਚ ਇਹੋ ਜਿਹੇ ਕੁਛ ਮਾਮਲੇ ਆ ਜਿਹੜੇ ਹੋਰ ਵੀ ਸਾਹਮਣੇ ਆਉਣਗੇ। ਪਰ ਇੱਕ ਰਾਜਕਰਨਵੀਰ ਸਿੰਘ ਦੀ ਬੜੀ ਮੋਟੀ ਜਿਹੀ ਗੱਲ ਆ ਕਿ ਜਿਹੜੀਆਂ ਵਿਦਿਆਰਥਣਾਂ ਇਸ ਤਰ੍ਹਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋਈਆਂ, ਉਹ ਕੱਲ ਨੂੰ ਇਹੋ ਜਿਹਾ ਇਮਤਿਹਾਨ ਦੇਣ ਦਾ ਹੌਸਲਾ ਕਿੱਥੋਂ ਲਿਆਉਣਗੀਆਂ ਦੁਬਾਰਾ? ਉਹਨਾਂ ਦਾ ਤੇ ਹੌਸਲਾ ਹੀ ਟੁੱਟ ਗਿਆ ਹੋਏਗਾ ਇਸ ਤਰੀਕੇ ਨਾਲ। ਠੀਕ ਹੈ, ਕੋਈ ਨਕਲ ਮਾਰਨ ਵਾਲੇ ਕੋਈ ਹੋ ਸਕਦੇ 2%, 4%, 5% ਇਹੋ ਜਿਹੀ ਮਨੋਵਰਤੀ ਰੱਖਦੇ ਹੋਣ, ਪਰ ਸਾਰਿਆਂ ਨੂੰ ਇਸ ਤਰ੍ਹਾਂ ਦੇ ਇੱਕ ਜਲਾਲਤਪੁਣੇ 'ਚ ਲਗਾਉਣਾ ਮੇਰੇ ਖਿਆਲ ਦੇ ਨਾਲ ਸਿਆਣਪ ਨਹੀਂ ਸੀ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇੱਥੇ ਗੱਲ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ, ਉਹ ਨਹੀਂ ਹੋ ਰਹੀ, ਕਿਉਂਕਿ ਇਹਨਾਂ ਨੇ ਇੱਥੋਂ ਤੱਕ ਵੀ ਰੋਕਿਆ ਹੋਇਆ ਸੀਗਾ ਕਿ ਸਿੱਖਾਂ ਦੇ ਬੱਚੇ ਜਿਹੜੇ ਗੁਰਸਿੱਖ ਬੱਚੇ ਆ ਉਹ ਸ੍ਰੀ ਸਾਹਿਬ ਪਹਿਨ ਕੇ ਪ੍ਰੀਖਿਆ 'ਚ ਨਹੀਂ ਜਾਣਗੇ। ਕਰਪਾਲ ਸਿੰਘ ਬਡੂੰਗਰ ਨੇ ਰਿਕੁਐਸਟ ਕੀਤੀ ਸੀ, ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕੋਈ ਰਿਸਪੌਂਡ ਨਹੀਂ ਕੀਤਾ ਉਸ ਰਿਕੁਐਸਟ ਤੋਂ। ਮਨਜੀਤ ਸਿੰਘ ਜੀਕੇ ਨੇ ਕਿਹਾ ਸੀਗਾ ਕਿ ਤੁਸੀਂ ਵੜ ਜਿਓ ਧੁੱਸ ਦੇ ਕੇ, ਜੇ ਕਾਨੂੰਨੀ ਲੜਾਈ ਲੜਨੀ ਪਈ ਮੈਂ ਲੜੂੰਗਾ ਤੁਹਾਡੇ ਮਗਰ ਆ ਕੇ। ਇਹ ਸਾਰੇ ਬਾਅਦ 'ਚ ਬੋਲੇ ਨਹੀਂ। ਹੁਣ ਪਤਾ ਨਹੀਂ ਕਿ ਉਹ ਜਿਹੜੇ ਸਿੱਖ ਗੁਰਸਿੱਖ ਬੱਚੇ ਕਿੰਨੇ ਕੁ ਸਿਲੈਕਟ ਹੋਏ ਸੀ ਨੀਟ ਟੈਸਟ ਵਾਸਤੇ, ਕਿੰਨੇ ਕੁ ਗਏ ਆ, ਕਿੰਨਿਆਂ ਕੁ ਨੂੰ ਉੱਥੋਂ ਮੁੜਨਾ ਪਿਆ ਜਾਂ ਕਿੰਨਿਆਂ ਕੁ ਨੂੰ ਕੰਪਰੋਮਾਈਜ਼ ਕਰਨਾ ਪਿਆ, ਉਸ ਬਾਰੇ ਇੱਥੇ ਨਾ ਤੇ SCPC ਕਮੇਟੀ ਵਾਲੇ ਬੋਲਦੇ ਪਏ, ਨਾ ਦਿੱਲੀ ਕਮੇਟੀ ਵਾਲੇ ਬੋਲਦੇ ਪਏ, ਨਾ ਹੀ ਕੋਈ ਸਟੂਡੈਂਟ ਹਾਲੇ ਤੱਕ ਸਾਹਮਣੇ ਆਇਆ ਜਿਹਨੇ ਕਿਹਾ ਹੋਵੇ ਕਿ ਮੈਨੂੰ ਕੋਈ ਕੰਪਰੋਮਾਈਜ਼ ਕਰਨਾ ਪਿਆ ਜਾਂ ਮੈਨੂੰ ਪ੍ਰੀਖਿਆ ਮਿਸ ਕਰਨੀ ਪਈ ਆ। ਸੋ ਇਸ ਮੁੱਦੇ ਤੇ ਕੋਈ ਨਹੀਂ ਬੋਲਦਾ ਪਿਆ। ਔਰ ਦੂਜੀ ਗੱਲ, ਇਸ ਮੁੱਦੇ ਤੇ ਵੀ ਕੋਈ ਨਹੀਂ ਬੋਲਿਆ ਕਿ ਸਾਰੀਆਂ ਭਾਸ਼ਾਵਾਂ ਦੇ ਵਿੱਚ ਨੀਟ ਟੈਸਟ ਆਇਆ ਸੀ ਪਰ ਸਿਰਫ ਪੰਜਾਬੀ ਨਹੀਂ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਪਾਕਿਸਤਾਨ ਨੂੰ ਬਦਲੇ ਦੀ ਕਾਰਵਾਈ ਕਰਕੇ ਧੂੜ ਚਟਾਉਣ ਦਾ ਭਾਰਤੀ ਮੀਡੀਆ ਦਾ ਦਾਅਵਾ ਨਿਕਲਿਆ ਝੂਠਾ। ਜ਼ਮੀਰ ਵਿਕ ਜਾਏ, ਈਮਾਨ ਟੁੱਟ ਜਾਏ, ਖੁਦਾ ਕਸਮ ਚੰਗੀਆਂ ਨਹੀਂ ਇਹ ਕਾਲੀਆਂ। ਇੰਨੀਆਂ ਕਾਲੀਆਂ ਨਹੀਂ ਕਰਨੀਆਂ ਚਾਹੀਦੀਆਂ। ਤੁਹਾਡੀ ਜ਼ਮੀਰ ਤੇ ਸਵਾਲ ਖੜਾ ਹੋ ਜਾਵੇ, ਤੁਹਾਡੇ ਈਮਾਨ ਤੇ ਸਵਾਲ ਖੜਾ ਹੋ ਜਾਵੇ। ਸਾਡਾ ਭਾਰਤੀ ਮੀਡੀਆ ਨਾ ਜਿਹੜਾ ਉਹ ਹੋਸ਼ੇਪਣ ਦਾ ਸ਼ਿਕਾਰ ਆ ਜੀ। ਇਹਨਾਂ ਨੂੰ ਇਹ ਹੁੰਦਾ ਕਿ ਦੂਜਾ ਚੈਨਲ ਇਹ ਸਟੋਰੀ ਹੈ ਜਿਹੜੀ ਟੈਲੀਕਾਸਟ ਨਾ ਕਰਦੇ, ਸਾਡੇ ਤੋਂ ਪਹਿਲਾਂ ਉਹ ਮਾਰਕੇਬਾਜ਼ੀ ਨਾ ਕਰ ਜਾਵੇ। ਕਿਉਂਕਿ ਦੌੜ ਜਦੋਂ ਰਾਸ਼ਟਰਵਾਦੀ ਹੋਣ ਦੀ ਹੋਵੇ ਕਿ ਮੈਂ ਰਾਸ਼ਟਰਵਾਦੀ ਵੱਡਾ, ਫਿਰ ਮਾਰਕੇਬਾਜ਼ੀ ਦਾ ਜਿਹੜਾ ਮੁਕਾਬਲਾ ਹੁੰਦਾ ਨਾ ਉਹਦੇ 'ਚ ਚੜ੍ਹੋ ਖਤੀਆਂ ਕਰਕੇ ਮਾਰਕੇਬਾਜ਼ੀਆਂ ਕੀਤੀਆਂ ਜਾਂਦੀਆਂ। ਇਹਨਾਂ ਨੇ ਕੀ ਕੀਤਾ ਕਿ ਇੱਕ ਸਟੋਰੀ ਹੈ ਜਿਹੜੀ ਉਹ ਬਹੁਤ ਪ੍ਰਚਾਰ ਕੇ ਟੈਲੀਵਿਜ਼ਨ ਚੈਨਲਾਂ ਤੇ ਚਲਾਤੀ ਕਿ ਜਿਹੜਾ 1 ਮਈ ਨੂੰ ਹਾਦਸਾ ਵਾਪਰਿਆ, 2 ਸਾਡੇ ਜਵਾਨਾਂ ਦੇ ਸਿਰ ਕਲਮ ਕਰਕੇ ਲੈ ਗਿਆ, ਉਹਦਾ ਬਦਲਾ ਲੈ ਲਿਆ ਇੰਡੀਅਨ ਆਰਮੀ ਨੇ। ਔਰ ਬਦਲਾ ਵੀ ਕਿਆ ਬਦਲਾ ਲਿਆ, ਉਹਨਾਂ ਦੇ ਇੰਨੇ ਪੋਸਟ ਇਹਨਾਂ ਨੇ ਤਬਾਹ ਕਰ ਦਿੱਤੇ ਆ। ਸਾਰੇ ਲੋਕ ਤਾੜੀਆਂ ਮਾਰਨ ਲੱਗ ਪਏ ਕਿ ਭਾਰਤੀ ਆਰਮੀ ਨੇ ਕਮਾਲ ਕਰ ਦਿੱਤਾ। ਬੜਾ ਚੁੱਪ ਚੁਪੀਤੇ ਐਕਸ਼ਨ ਕੀਤਾ ਤੇ ਐਕਸ਼ਨ ਵੀ ਬੜਾ ਜ਼ਬਰਦਸਤ ਕੀਤਾ ਜੀ। ਉਹ ਸਟੋਰੀਆਂ ਚਲਾ ਕੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਐਡਾਂ ਵੀ ਚੰਗੀਆਂ ਲੈ ਲਈਆਂ ਹੋਣੀਆਂ, ਕਿਉਂਕਿ ਜਿਹੜੇ ਚੰਗੇ ਕਾਰਪੋਰੇਟ ਘਰਾਣੇ ਆ ਉਹ ਵੀ ਤੇ ਰਾਸ਼ਟਰਵਾਦੀ ਜਾਮ ਪੀ ਲੈਂਦੇ ਕਦੇ ਕਦੇ। ਸੋ ਕਮਾਈ ਵੀ ਹੋ ਗਈ, TRP ਵੀ ਮਿਲ ਗਈ। ਪਰ ਹੁਣ ਪਤਾ ਲੱਗਿਆ ਕਿ ਜਿਹੜੀ ਉਹ ਸਟੋਰੀ ਇਹਨਾਂ ਨੇ ਟੈਲੀਕਾਸਟ ਕੀਤੀ ਹੈ ਉਹ ਸਟੋਰੀ ਅਸਲ ਦੇ ਵਿੱਚ ਇਹ ਸਟੋਰੀ ਨਹੀਂ ਸੀ। ਉਹ ਜਿਹੜੀ ਸਟੋਰੀ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਬੰਕਰ ਤਬਾਹ ਕਰ ਦਿੱਤੇ, ਪੋਸਟਰ ਤਬਾਹ ਕਰ ਦਿੱਤੀਆਂ, 10 ਪਾਕਿਸਤਾਨੀ ਜਵਾਨ ਇਹਨਾਂ ਨੇ ਹਲਾਕ ਕਰ ਦਿੱਤੇ, ਉਹ ਦਰਅਸਲ ਇਸ ਮਹੀਨੇ ਦੀ ਵੀਡੀਓ ਹਾਈ ਨਹੀਂ ਸੀ ਜਿਹੜੀ ਇਹਨਾਂ ਨੇ ਖਬਰ ਦੇ ਰੂਪ 'ਚ ਚਲਾ ਦਿੱਤੀ। ਬਹੁਤ ਸਾਰੇ ਚੈਨਲਾਂ ਨੇ ਚਲਾਈ, ਇੱਕ ਦੂਜੇ ਨੂੰ ਵੇਖ ਕੇ। ਇੰਡੀਅਨ ਆਰਮੀ ਨੇ ਉਹਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਆਖਿਆ, ਉਹਨੇ ਆਖਿਆ ਕਿ ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਈ। ਭਾਰਤੀ ਮੀਡੀਆ ਜਿਹੜਾ ਉਹ ਆਪਣੇ ਆਪ ਹੀ ਸਟੋਰੀ ਕਰਦਾ ਪਿਆ, ਸਾਨੂੰ ਨਹੀਂ ਪਤਾ ਕਿੱਥੋਂ ਸਟੋਰੀ ਕਰਕੇ ਲਿਆ ਹੈ। ਜਿਹੜੀ ਇੰਡੀਅਨ ਆਰਮੀ ਹੈ, ਦੇਖੋ ਇੰਡੀਅਨ ਆਰਮੀ ਦਾ ਆਪਾਂ ਇੱਥੇ ਹੀ ਅੰਦਾਜ਼ਾ ਲਾ ਲੈਂਦੇ ਹਾਂ ਕਿ ਜਿਸ ਦਿਨ ਸਿਰ ਕਲਮ ਹੋਏ ਉਹਨਾਂ ਨੇ ਨਾਲ ਦੀ ਨਾਲ ਪ੍ਰੈਸ ਨੋਟ ਜਾਰੀ ਕਰ ਦਿੱਤਾ ਸੀ। ਜੇ ਇਸ ਤਰ੍ਹਾਂ ਦਾ ਕੋਈ ਐਕਸ਼ਨ ਹੋਇਆ ਹੁੰਦਾ, ਬਦਲੇ ਦੀ ਕੋਈ ਕਾਰਵਾਈ ਕੀਤੀ ਹੁੰਦੀ, 1-8 ਦਿਨ ਪਾ ਕੇ ਉਹਨਾਂ ਨੇ ਇਹੋ ਜਿਹਾ ਆਪ ਹੀ ਐਲਾਨਨਾਮਾ ਪੜ੍ਹ ਦੇਣਾ ਸੀ ਕਿ ਅਸੀਂ ਕਰਾਇਆ ਕੰਮ। ਕਿਉਂਕਿ ਸੈਨਾ ਜਿਹੜੀ ਹੈ, ਫੌਜ ਹੈ ਜਿਹੜੀ, ਆਰਮੀ ਹੈ ਜਿਹੜੀ, ਉਹ ਪਹਿਲਾਂ ਨਹੀਂ ਦੱਸਦੀ ਪਰ ਬਾਅਦ ਵਿੱਚ ਪਰਦਾ ਵੀ ਨਹੀਂ ਪਾਉਂਦੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਦੱਸ ਦਿੰਦੀ ਹੈ। ਚਾਹੇ ਮਿਆਂਮਾਰ ਦੇ ਵਿੱਚ ਹੋਇਆ ਹੋਵੇ ਸਰਜੀਕਲ ਸਟ੍ਰਾਈਕ, ਚਾਹੇ ਪਾਕਿਸਤਾਨ ਦੇ ਵਿੱਚ, ਉਹ ਲੋਕਾਂ ਦੇ ਸਾਹਮਣੇ ਆ ਹੀ ਗਿਆ ਸੀ, ਹੌਲੀ ਹੌਲੀ ਚਾਹੇ ਆਇਆ। ਪਰ ਇਸ ਕਾਰਵਾਈ ਦੀ ਉਹਨਾਂ ਨੇ ਬਿਲਕੁਲ ਪੁਸ਼ਟੀ ਨਹੀਂ ਕੀਤੀ। ਉਹ ਕਹਿੰਦੇ ਕਿ ਅਸੀਂ ਕੋਈ ਇਹੋ ਜਿਹੀ ਕਾਰਵਾਈ ਕੀਤੀ ਹੀ ਨਹੀਂ। ਹੁਣ ਜਦੋਂ ਇਸ ਵੀਡੀਓ ਦੀ ਪ੍ਰਮਾਣਤਾ ਚੈੱਕ ਕੀਤੀ ਗਈ ਹੈ ਕੁਛ ਮਾਹਰਾਂ ਵੱਲੋਂ, ਤੇ ਉਹ ਪਾਇਆ ਗਿਆ ਕਿ ਵੀਡੀਓ ਇਸ ਮਹੀਨੇ ਦੀ ਨਹੀਂ, ਮਈ ਮਹੀਨੇ ਦੀ ਉਹ ਵੀਡੀਓ ਨਹੀਂ। ਉਹ ਵੀਡੀਓ ਦਰਅਸਲ ਹੈ ਅਪ੍ਰੈਲ ਦੀ 20 ਤਰੀਕ ਦੀ, ਜਦੋਂ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਪੋਸਟਾਂ ਤੇ ਰਾਕਟ ਦਾਗੇ ਸੀ।
ਉਸ ਦਿਨ ਦੀ ਵੀਡੀਓ ਆ। ਇਹਨਾਂ ਨੇ ਉਸ ਵੀਡੀਓ ਨੂੰ, ਪੁਰਾਣੀ ਵੀਡੀਓ ਨੂੰ ਖਬਰ ਦੇ ਰੂਪ 'ਚ ਔਰ ਬਦਲੇਖੋਰੀ ਦੀ ਖਬਰ ਦੇ ਰੂਪ 'ਚ ਪਸਾਰ ਕੇ ਪਹਿਲਾਂ ਤੇ ਵਾਹ ਬਟੋਰੀ, ਪਰ ਹੁਣ ਲਾਹਨਤਾਂ ਪੈਣ ਡਈਆਂ ਪੂਰੇ ਮੁਲਕ ਦੇ ਵਿੱਚੋਂ ਕਿ ਭਾਰਤੀ ਮੀਡੀਆ ਕਰਤੂਤਾਂ ਕਿਸ ਤਰ੍ਹਾਂ ਦੀਆਂ ਕਰਦਾ ਪਿਆ। ਪਰ ਇਹਨਾਂ ਨੂੰ ਆਦਤਾਂ ਪੁਰਾਣੀਆਂ। ਇੱਕ ਵਾਰੀ ਇਹਨਾਂ ਨੇ ਅਲਰਟ ਜਾਰੀ ਕਰ ਦਿੱਤਾ ਸੀ ਕਿ ਬੜੇ ਜ਼ੋਰਦਾਰ ਤਰੀਕੇ ਨਾਲ ਕਿ ਅਮਰੀਕੀ ਖੁਫੀਆ ਏਜੰਸੀਆਂ ਤੋਂ ਸਾਨੂੰ ਅਲਰਟ ਮਿਲਿਆ ਜੀ, ਫਲਾਣਾ ਸੰਗਠਨ ਹੈ ਜਿਹੜਾ ਉਹ ਹਮਲਾ ਕਰ ਰਿਹਾ। ਅਗਲੇ ਦਿਨ ਅਮਰੀਕਾ ਦੀ ਖੁਫੀਆ ਏਜੰਸੀ ਨੇ ਖੰਡਨ ਕਰਤਾ ਸੀ। ਉਹਨਾਂ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਅਲਰਟ ਭੇਜਣ ਦੀ, ਨਹੀਂ ਅਸੀਂ ਭੇਜਿਆ, ਸਾਡੇ ਕੋਲ ਆਪਦੇ ਦੇਸ਼ ਦਾ ਕੰਮ ਨਹੀਂ ਹੈਗਾ ਕਿ ਅਸੀਂ ਤੁਹਾਡੀਆਂ ਉੱਥੇ ਸੂਹਾਂ ਕੱਢਦੇ ਫਿਰੀਏ। ਸੋ ਉਦੋਂ ਵੀ ਭਾਰਤੀ ਮੀਡੀਆ ਲਈ ਬੜੀ ਸ਼ਰਮ ਵਾਲੀ ਗੱਲ ਸੀ, ਕਿਉਂਕਿ ਸਾਰੇ ਚੈਨਲ ਉਹੀ ਖਬਰ ਦੱਬੀ ਆਉਂਦੀ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਚਲਾਉਂਦੇ ਆ ਜਿਹੜੀਆਂ ਮੁੜ ਕੇ ਜਾ ਕੇ ਮਾਫੀ ਦੇ ਰੂਪ ਦੇ ਵਿੱਚ ਇਹਨਾਂ ਨੂੰ ਖਤਮ ਕਰਨੀਆਂ ਪੈਂਦੀਆਂ ਜਾਂ ਫਿਰ ਲਾਹਨਤਾਂ ਦੇ ਰੂਪ ਦੇ ਵਿੱਚ ਖੱਟਣੀਆਂ ਪੈਂਦੀਆਂ। ਸੋ ਬਚਣਾ ਚਾਹੀਦਾ। ਭਾਰਤ ਦੀ ਜਿਹੜੀ ਇਸ ਸਮੇਂ ਦੀ ਮੀਡੀਆ ਉਹ ਤੇ ਪਹਿਲਾਂ ਹੀ ਇੰਗਲੈਂਡ ਵਾਲੇ ਇੱਕ ਰਸਾਲੇ ਨੇ ਕਹਿਤਾ ਸੀ ਬੁਜ਼ਦਿਲ ਮੀਡੀਆ, ਕੋਈ ਸਾਨੂੰ ਫਰੀਡਮ ਆਫ ਪ੍ਰੈਸ ਦੇ ਮਾਮਲੇ 'ਚ 196ਵੇਂ ਨੰਬਰ ਤੇ ਰੱਖੀ ਬੈਠਾ। ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਨੇ ਜਿਹੜੀਆਂ ਭਾਰਤੀ ਮੀਡੀਆ ਨਾਲ ਜੁੜਦੀਆਂ। ਅੱਗੇ ਬੁਜ਼ਦਿਲੀ ਵਾਲਾ ਟੈਗ, ਦੂਸਰਾ ਘੱਟ ਆਜ਼ਾਦੀ ਵਾਲਾ ਟੈਗ, ਤੇ ਜੇ ਇਸ ਤਰ੍ਹਾਂ ਹੀ ਕਰਦੇ ਰਹੇ ਤੇ ਫਿਰ ਤੀਜਾ ਟੈਗ ਹੋਣਾ ਕਿ ਇਹ ਠੱਗੀ ਵਾਲਾ ਮੀਡੀਆ। ਉਸ ਟੈਗ ਤੋਂ ਬਚਣਾ ਚਾਹੀਦਾ। ਟੈਗ ਦੂਜੇ ਜਿਹੜੇ ਮੱਥੇ ਤੇ ਲਵਾਈ ਕਰਦੇ ਆ ਉਹ ਸਗੋਂ ਲਵਾਉਣੇ ਚਾਹੀਦੇ ਆ, ਪਰ ਇਹ ਟੈਗ ਹੋਰ ਲਵਾਈ ਜਾਂਦੇ ਨਾਲ ਜੀ। ਵੈਸੇ ਗਲਤੀ ਕੀਤੀ, ਵੀਡੀਓ ਦੀ ਜਾਂਚ ਨਾਰਦ ਮੁਨੀ ਵਾਲੇ ਜਿਹੜੇ ਉਹਨਾਂ ਵਾਲਿਆਂ ਤੋਂ ਕਰਵਾਉਣੀ ਚਾਹੀਦੀ ਸੀ, ਫਿਰ ਪੁਸ਼ਟੀ ਵੀ ਜਿਹੜੀ ਹੋ ਜਾਣੀ ਸੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਪੰਜਾਬ ਸਰਕਾਰ ਦੇਵੇਗੀ ਤੇਜ਼ਾਬ ਪੀੜਤਾਂ ਨੂੰ 8000 ਪੈਨਸ਼ਨ। ਇਹ ਰਾਜਕਰਨ ਦੇ ਜੀ ਇੱਕ ਚੰਗਾ ਫੈਸਲਾ ਹੈ ਜੀ। ਦੇਖੋ, ਤੇਜ਼ਾਬ ਦਾ ਜਿਹੜਾ ਚੱਲਣ ਹੈ ਨਾ, ਤੇਜ਼ਾਬ ਸੁੱਟਣ ਦਾ, ਇਹ ਭਾਰਤ ਦੇ ਵਿੱਚ ਬਹੁਤ ਵਧਿਆ। ਪਰ ਗੁਜ਼ਸ਼ਤਾ 5-7 ਸਾਲ ਤੋਂ ਤੇ ਮੇਰੇ ਖਿਆਲ ਦੇ ਨਾਲ 1 ਸਾਲ ਦੇ ਅੰਦਰ ਸੈਂਕੜੇ ਇਹੋ ਜਿਹੇ ਮਾਮਲੇ ਆ ਜਾਂਦੇ ਜਿਹਦੇ ਵਿੱਚ ਕੁੜੀਆਂ ਬਹੁਤੀਆਂ ਸ਼ਿਕਾਰ ਬਣਦੀਆਂ, ਪਰ ਕਦੇ ਕਦੇ ਮੁੰਡੇ ਵੀ ਬਣ ਜਾਂਦੇ, ਕਦੇ ਕਦੇ ਵੱਡੀ ਉਮਰ ਦੇ ਵੀ ਬਣ ਜਾਂਦੇ ਆ। ਯਾਨੀ ਹਰੇਕ ਤਬਕੇ ਦਾ, ਹਰੇਕ ਉਮਰ ਵਰਗ ਦਾ ਕੋਈ ਨਾ ਕੋਈ ਵਿਕਟਮ ਤੇਜ਼ਾਬ ਹਮਲੇ ਦਾ ਪੀੜਤ ਹੈ ਸਾਡੇ ਭਾਰਤ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ। ਤੁਹਾਨੂੰ ਯਾਦ ਹੋਣਾ, ਇੱਕ ਵਾਰੀ ਬਰਨਾਲੇ ਦੀ ਇੱਕ ਕੁੜੀ ਲੁਧਿਆਣੇ ਵਿਆਹ ਕਰਾਉਣ ਗਈ ਸੀ, ਪਾਰਲਰ ਦੇ ਵਿੱਚ ਤਿਆਰ ਹੋਣ ਡਈ ਸੀ ਤੇ ਨਿੱਜੀ ਲਾਗਡਰ ਤੇ ਚੱਲਦਿਆਂ ਪਾਰਲਰ ਦੇ ਵਿੱਚ ਉਹਦੇ ਤੇ ਤੇਜ਼ਾਬ ਸੁੱਟਿਆ ਗਿਆ ਸੀ, ਮਰ ਗਈ ਸੀ। ਬਹੁਤ ਸੋਹਣੀ ਸੁਨੱਖੀ ਕੁੜੀ ਸੀ ਤੇ ਬਹੁਤ ਬੁਰੀ ਮੌਤ ਮਰੀ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀਆਂ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ ਹੀ ਮਿਲ ਜਾਂਦੀਆਂ। ਕੈਪਟਨ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿ ਜਿੰਨੇ ਪੰਜਾਬ ਦੇ ਵਿੱਚ ਐਸਿਡ ਅਟੈਕ ਦੇ ਪੀੜਤ ਆ, ਅਸੀਂ ਉਹਨਾਂ ਨੂੰ 8000 ਪ੍ਰਤੀ ਮਹੀਨਾ ਪੈਨਸ਼ਨ ਦਿਆਂਗੇ। ਮੇਰੇ ਖਿਆਲ ਦੇ ਨਾਲ ਇੱਕ ਚੰਗਾ ਫੈਸਲਾ। ਜਿਨ੍ਹਾਂ ਨੇ ਇਹ ਯਕੀਨ ਦਵਾਇਆ ਕਿ 17 ਨੂੰ ਜਿਹੜੀ ਕੈਬਨਿਟ ਦੀ ਮੀਟਿੰਗ ਹੋਏਗੀ ਉਹਦੇ 'ਚ ਅਸੀਂ ਅਪਰੂਵਲ ਦੇ ਦੇਣੀ ਹੈ ਇਸ ਸਕੀਮ ਨੂੰ, ਇਸ ਤਜਵੀਜ਼ ਨੂੰ। ਸੋ ਉਸ ਤੋਂ ਬਾਅਦ ਇਹ ਅਮਲ 'ਚ ਲਿਆਂਦੀ ਜਾਵੇਗੀ। ਜਿਹੜੇ ਜ਼ਿਲ੍ਹੇ ਦੇ DC ਹੁੰਦੇ ਆ ਉਹ ਨਿਸ਼ਾਨਦੇਹੀ ਕਰਨਗੇ ਕਿ ਇਸ ਜ਼ਿਲ੍ਹੇ ਦੇ ਵਿੱਚ ਕਿੰਨੇ ਵਿਕਟਮ ਹੈ ਔਰ ਕਿੱਥੇ ਕਿੱਥੇ ਰਹਿੰਦੇ ਆ। ਇਹ ਸਾਰਾ ਕੁਛ ਉਹ ਉੱਤੇ ਭੇਜਣਗੇ। ਉਸ ਤੋਂ ਬਾਅਦ ਇਹ ਪੈਨਸ਼ਨ ਹੈ ਜਿਹੜੀ ਸ਼ੁਰੂ ਹੋ ਜਾਏਗੀ। ਮੇਰੇ ਖਿਆਲ ਦੇ ਨਾਲ ਇੱਕ ਚੰਗੀ ਗੱਲ ਆ, ਕਿਉਂਕਿ ਜਿਹਦੇ ਤੇ ਤੇਜ਼ਾਬ ਦਾ ਹਮਲਾ ਹੁੰਦਾ, ਤੇਜ਼ਾਬ ਜਿਹਦੇ ਤੇ ਇਹ ਪੈਂਦਾ ਹੈ ਉਹਦੀਆਂ ਇਕੱਲੀਆਂ ਖੁਸ਼ੀਆਂ ਅਰਮਾਨ ਹੀ ਨਹੀਂ ਝੁਲਸਦੇ, ਉਹਦੇ ਜਿਹੜੇ ਅਗਲੇ ਦਿਨ ਹੁੰਦੇ ਆ, ਅਗਲੇ ਸਾਲ ਹੁੰਦੇ ਆ ਜ਼ਿੰਦਗੀ ਦੇ ਆਉਣ ਵਾਲੇ, ਉਹ ਸਾਰੇ ਝੁਲਸ ਜਾਂਦੇ ਆ। ਕੈਰੀਅਰ ਕੀ ਹੈ, ਸਭ ਕੁਛ ਬਰਬਾਦ ਹੋ ਜਾਂਦਾ ਜਿਹੜਾ ਤੇਜ਼ਾਬ ਵਿਕਟਮ ਹੁੰਦਾ। ਮੇਰੇ ਖਿਆਲ ਦੇ ਨਾਲ ਇਹ ਮਾਲੀ ਇਮਦਾਦ ਹੈ ਜਿਹੜੀ ਇੱਕ ਚੰਗਾ ਕਦਮ ਹੈ, ਪਰ ਇਸ ਤੋਂ ਵੀ ਅੱਗੇ ਕੁਛ ਕਰਨ ਦੀ ਜ਼ਰੂਰਤ ਆ। ਦੇਖੋ, ਸੁਪਰੀਮ ਕੋਰਟ ਨੇ 2014 ਦੀ ਪਾਬੰਦੀ ਲਾਈ ਹੋਈ ਹੈ ਕਿ ਤੇਜ਼ਾਬ ਹੈ ਜਿਹੜਾ ਖੁੱਲੇ ਰੂਪ ਦੇ ਵਿੱਚ ਨਹੀਂ ਵਿਕ ਸਕਦਾ। ਜਿਹਨੇ ਤੇਜ਼ਾਬ ਵੇਚਣਾ ਉਹਦੇ ਵੀ ਅਧਿਕਾਰਤ ਤੌਰ ਤੇ ਲਾਇਸੈਂਸ ਉਹਨੂੰ ਲੈਣਾ ਪਊਗਾ, ਫਿਰ ਰਿਕਾਰਡ ਰੱਖਣਾ ਪਊਗਾ ਕਿ ਕਿਹੜਾ ਬੰਦਾ ਤੇਜ਼ਾਬ ਲੈ ਕੇ ਗਿਆ, ਔਰ ਜਿਹੜਾ ਬੰਦਾ ਤੇਜ਼ਾਬ ਲੈ ਕੇ ਜਾਂਦਾ ਉਹਦਾ ਕੋਈ ਨਾ ਕੋਈ ਪਛਾਣ ਪੱਤਰ ਹੈ ਜਿਹੜਾ ਉਹ ਕਾਪੀ ਦੇ ਰੂਪ ਦੇ ਵਿੱਚ ਆਪਣੇ ਰਿਕਾਰਡ 'ਚ ਰੱਖਣਾ ਲਾਜ਼ਮੀ ਹੈ। ਪਰ ਸਾਡੇ ਪੰਜਾਬ 'ਚ ਕੀ ਹੈ, ਸਾਡੇ ਪੰਜਾਬ 'ਚ ਤੇ ਇੱਥੋਂ ਤੱਕ ਮਾਮਲੇ ਚਲੇ ਜਾਂਦੇ ਕਈ ਵਾਰੀ। ਪਿੱਛੇ ਜੇ ਕੁਛ ਦਿਨਾਂ ਦੀ ਗੱਲ ਆ, ਕਪੂਰਥਲੇ ਜ਼ਿਲ੍ਹੇ ਦੀ ਸ਼ਾਇਦ ਘਟਨਾ ਸੀ। 2 ਧੜੇ ਲੜ ਪਏ ਤੇ ਇੱਕ ਧੜੇ ਨੇ ਬਾਲਟੀ 'ਚ ਭਰ ਕੇ ਤੇਜ਼ਾਬ ਹੈ ਜਿਹੜਾ ਦੂਜੇ ਤੇ ਸੁੱਟਣਾ ਸ਼ੁਰੂ ਕਰ ਦਿੱਤਾ ਸੀ। 2 ਮਹਿਲਾਵਾਂ 2 ਬੀਬੀਆਂ ਉਸ ਅਟੈਕ ਦੇ ਵਿੱਚ ਝੁਲਸ ਗਈਆਂ ਸਨ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਦੱਸਦੀਆਂ ਕਿ ਤੇਜ਼ਾਬ ਖੁੱਲੇ ਰੂਪ ਦੇ ਵਿੱਚ ਵਿਕਦਾ। ਕੈਪਟਨ ਸਰਕਾਰ ਨੂੰ ਠੀਕ ਹੈ ਕਿ ਤੇਜ਼ਾਬ ਹਮਲੇ ਦੇ ਜਿਹੜੇ ਪੀੜਤ ਉਹਨਾਂ ਦੀ ਇਮਦਾਦ ਕਰਨੀ ਜ਼ਰੂਰੀ ਹੈ, ਠੀਕ ਹੈ, ਵਾਜਬ ਹੈ ਗੱਲ, ਪਰ ਜਿਹੜਾ ਇਹ ਤੇਜ਼ਾਬ ਖੁੱਲੇ ਰੂਪ 'ਚ ਵਿਕਦਾ ਪਿਆ ਇਹ ਵੀ ਬੰਦ ਕਰਨਾ ਚਾਹੀਦਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਭਗਵੰਤ ਮਾਨ ਦੇ ਪ੍ਰਧਾਨ ਬਣਨ ਤੋਂ ਬਾਅਦ ਦੇ ਵਿੱਚ ਪੰਜਾਬ ਵਿੱਚ ਹੋਣ ਲੱਗਾ ਵਿਦਰੋਹ। ਉਪਕਾਰ ਸੰਧੂ ਨੇ ਮੋਰਚਾ ਖੋਲ੍ਹਿਆ।
ਉਪਕਾਰ ਸੰਧੂ ਚੰਗੇ ਉਪਕਾਰ ਦੇ ਮੁੱਲ ਮੋੜਦਾ ਪਿਆ। ਉਪਕਾਰ ਸੰਧੂ ਵੈਸੇ ਹੈਗਾ ਇਹੋ ਜਿਹਾ ਹੀ ਆ, ਕਈ ਪਤਨਾਂ ਦਾ ਪਾਣੀ ਪੀ ਕੇ ਇਹ ਮੁੜਿਆ। ਪਹਿਲਾਂ ਅਕਾਲੀ ਦਲ ਦੇ ਵਿੱਚ ਸੀ, ਮਜੀਠੀਆ ਸਾਹਿਬ ਦਾ ਬੜਾ ਨਜ਼ਦੀਕੀ ਸੀ। ਫਿਰ SGPC ਦੀਆਂ ਜਦੋਂ ਹੋਈਆਂ ਬਗਾਵਤਾਂ ਬੇਅਦਬੀਆਂ ਨੂੰ ਲੈ ਕੇ, ਉਹਨਾਂ ਦੇ ਵਿੱਚੋਂ ਇਹ ਵੀ ਨਿਕਲ ਪਿਆ, ਕਹਿੰਦਾ ਜੀ ਕਿ ਮੈਂ ਅਸਤੀਫਾ ਦੇ ਰਿਹਾ ਬੇਅਦਬੀ ਰੋਸ ਦੇ ਵਜੋਂ। ਹਾਲਾਂਕਿ ਉਦੋਂ ਅਸਤੀਫਿਆਂ ਦੀ ਖੇਡ ਤੁਹਾਨੂੰ ਪਤਾ ਹੀ ਹੈ, ਬਹੁਤ ਸਾਰੇ ਅਸਤੀਫੇ ਇਹੋ ਜਿਹੇ ਅੱਜ ਵੀ ਪਏ ਆ ਜਿਹੜੇ ਮਨਜ਼ੂਰ ਨਹੀਂ ਕੀਤੇ ਗਏ ਜਾਂ ਮਨਜ਼ੂਰ ਕਰਵਾਏ ਨਹੀਂ ਗਏ। ਅੱਜ ਵੀ ਉਹ ਸਾਰੇ ਬੰਦੇ ਆ ਜਿਹੜੇ ਜਾ ਕੇ ਹਾਊਸ ਦੇ ਵਿੱਚ ਬਹਿੰਦੇ ਕੰਮ ਕਾਰ ਚਲਾਉਂਦੇ, ਲੋਕਾਂ ਦੀ ਨਜ਼ਰ ਦੇ ਵਿੱਚ ਉਹ ਸ਼ਹੀਦ ਬਣ ਗਏ। ਇਸੇ ਤਰ੍ਹਾਂ ਉਪਕਾਰ ਸੰਧੂ ਕਿਉਂਕਿ ਉੱਥੇ ਖੁੱਡੇ ਲੈਣ ਲੱਗਾ ਪਿਆ ਸੀ, ਇਹਨੂੰ ਲੱਗਾ ਕਿ ਮੈਂ ਵੀ ਉਂਗਲ ਨੂੰ ਲਹੂ ਲਾ ਕੇ ਸ਼ਹੀਦ ਬਣ ਜਾਵਾਂ। ਉਪਕਾਰ ਸੰਧੂ ਅਸਤੀਫਾ ਦੇ ਕੇ ਬਾਹਰ ਆ ਗਿਆ। ਅਸਤੀਫਾ ਦੇਣ ਤੋਂ ਬਾਅਦ ਕੁਛ ਦਿਨ ਇਹਨਾਂ ਦਾ ਸੀਧੇ ਪੜ੍ਹਦਾ ਰਿਹਾ ਆਮ ਆਦਮੀ ਪਾਰਟੀ ਵਾਲਿਆਂ ਦੇ। ਫਿਰ ਆਮ ਆਦਮੀ ਪਾਰਟੀ ਵਾਲਿਆਂ ਦੇ ਉਲਟ ਬੋਲਣ ਲੱਗ ਪਿਆ। ਫਿਰ ਕਾਂਗਰਸ ਦੇ ਵਿੱਚ ਚਲੇ ਗਿਆ, ਕਾਂਗਰਸ ਤੋਂ ਫਿਰ ਬੈਕ ਗੇਅਰ ਮਾਰਿਆ, ਫਿਰ ਆਮ ਆਦਮੀ ਪਾਰਟੀ 'ਚ ਆ ਗਿਆ। ਇਹ ਬੋਲਦਾ ਹੈ ਬਹੁਤ ਜ਼ਿਆਦਾ ਕਰੈਕਟ। ਇੱਕ ਵਾਰੀ ਬੀਬੀ ਨਵਜੋਤ ਕੌਰ ਸਿੱਧੂ ਬਾਰੇ ਇਹਨੇ ਇਹੋ ਜਿਹੀ ਟਿੱਪਣੀ ਕੀਤੀ ਸੀ, ਇਹੋ ਜਿਹੀ ਬੋਲੀ ਸੀ ਕਿ ਉਹਨੂੰ ਮਾਈਕ ਤੇ ਦੱਸਿਆ ਨਹੀਂ ਜਾ ਸਕਦਾ। ਸੋ ਇਹ ਜਦੋਂ ਵੀ ਬੋਲਦਾ, ਜਿਹਦੇ ਖਿਲਾਫ ਬੋਲਦਾ ਤੇ ਫਿਰ ਬਹੁਤ ਜ਼ਿਆਦਾ ਬੋਲਦਾ। ਇਸ ਵਾਰੀ ਆਮ ਆਦਮੀ ਪਾਰਟੀ 'ਚ ਇਹਨੂੰ ਟਿਕਟ ਮਿਲੀ ਸੀਗੀ, ਆ ਜਿਹੜੀ ਬਾਈ ਇਲੈਕਸ਼ਨ ਹੋਈ ਆ ਅੰਮ੍ਰਿਤਸਰ ਲੋਕ ਸਭਾ ਸੀਟ ਲਈ, ਉਹਦੇ ਵਿੱਚ ਇਹਨੂੰ 1.5 ਲੱਖ ਵੋਟ ਵੀ ਮਿਲੀ ਆ। ਉਸ ਸੀਟ ਤੋਂ ਚੋਣ ਲੜਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ 'ਚ ਇਹਦਾ ਹੁਣ ਦਿਲ ਨਹੀਂ ਲੱਗਦਾ ਪਿਆ। ਅੱਜ ਜਦੋਂ ਭਗਵੰਤ ਮਾਨ ਦੇ ਪ੍ਰਧਾਨ ਬਣਨ ਤੋਂ ਬਾਅਦ ਥੋੜੇ ਜਿਹੇ ਸੁਰ ਇੱਥੇ ਨਰਮ ਪਏ। ਦੂਜੇ ਲੀਡਰ ਹੈ ਜਿਹੜੇ ਬਹੁਤਾ ਨਹੀਂ ਬੋਲੇ ਖੁੱਲ ਕੇ। ਸੁਖਪਾਲ ਸਿੰਘ ਖਹਿਰਾ ਦੇ ਵੀ ਜਿਹੜੇ ਬਿਆਨ ਆਏ ਸ਼ੁਰੂ ਦੇ ਵਿੱਚ ਆਏ, ਅੱਜ ਉਹਨਾਂ ਨੇ ਵੀ ਛੁੱਪੀ ਵੱਟੀ ਰੱਖੀ। ਗੁਰਪ੍ਰੀਤ ਵੜੈਚ ਵੀ ਹੈ ਜਿਹੜਾ, ਉਹ ਵੀ ਵਾਲਾ ਜਿਹਾ ਕੱਢ ਕੇ ਇੱਕ ਵਾਰੀ ਸ਼ਾਂਤ ਹੋ ਗਿਆ। ਪਰ ਉਪਕਾਰ ਸਿੰਘ ਸੰਧੂ ਨੇ ਅੱਜ ਸਾਰਿਆਂ ਦਾ ਸਿਰਾ ਕਰ ਦਿੱਤਾ। ਉਪਕਾਰ ਸੰਧੂ ਨੇ ਤੇ ਇੱਥੋਂ ਤੱਕ ਆਖ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਨਾਂ ਹੈ ਜਿਹੜਾ ਕੇਜਰੀਵਾਲ ਨੂੰ ਉਹ ਪੈਗ ਪਿਆਲਾ ਪਾਰਟੀ ਰੱਖ ਦੇਣਾ ਚਾਹੀਦਾ। ਉਹ ਕਹਿੰਦਾ ਕਿ ਇਹ ਪਾਰਟੀ ਹੈ ਜਿਹੜੀ ਉਹ ਕੈਂਸਰ ਵਾਲੀ ਸਟੇਜ ਤੇ ਪਹੁੰਚ ਚੁੱਕੀ ਹੈ ਤੇ ਉੱਤੋਂ ਸ਼ਰਾਬੀ ਕਬਾਬੀ ਇਹਨਾਂ ਨੇ ਪ੍ਰਧਾਨ ਬਣਾਤਾ, ਇਹਦਾ ਤਾਂ ਭੋਗ ਪਿਆ ਹੀ ਸਮਝੋ। ਤੀਜੀ ਗੱਲ ਉਹਨੇ ਅਰਵਿੰਦ ਕੇਜਰੀਵਾਲ ਬਾਰੇ ਵੀ ਬੋਲ ਦਿੱਤੀ ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ ਉਹ ਮਹੱਤਵਕਾਂਸ਼ੀ ਬੰਦਾ, ਮਤਲਬ ਪ੍ਰਸਤ ਬੰਦਾ। ਦੇਖੋ ਵੋਟਾਂ ਲੈ ਗਿਆ, ਵੋਟਾਂ ਲੈਣ ਤੋਂ ਬਾਅਦ ਪੰਜਾਬ ਨਹੀਂ ਆਇਆ। ਇਹਦਾ ਮਤਲਬ ਕਿ ਉਪਕਾਰ ਸਿੰਘ ਸੰਧੂ ਦਾ ਹੁਣ ਇੱਥੋਂ ਵੀ ਮਨ ਹੈ ਜਿਹੜਾ ਉੱਕ ਗਿਆ, ਮਨ ਉਹਦਾ ਅੱਕ ਗਿਆ। ਉਹਦਾ ਦਿਲ ਹੁਣ ਇੱਥੇ ਬਹੁਤਾ ਦੇਰ ਲੱਗਣਾ ਨਹੀਂ, ਬਹੁਤੇ ਦਿਨਾਂ ਦਾ ਪ੍ਰਾਹੁਣਾ ਨਹੀਂ, ਬਹੁਤੀ ਦੇਰ ਦਾ ਇੱਥੇ ਪ੍ਰਾਹੁਣਾ ਨਹੀਂ ਗਾ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਉਪਕਾਰ ਸਿੰਘ ਸੰਧੂ ਬੈਕ ਗੇਅਰ ਪਾ ਕੇ ਫਿਰ ਉੱਧਰ ਨੂੰ ਚਲਾ ਜਾਵੇ, ਜਾਂ ਹੋ ਸਕਦਾ ਉੱਧਰ ਨੂੰ ਚਲਾ ਜਾਵੇ ਕਿਉਂਕਿ ਸਾਈਡਾਂ ਉਹਦੇ ਕੋਲ ਦੋਵੇਂ ਖੁੱਲੀਆਂ। ਪਰ ਇੱਕ ਵਾਰੀ ਉਹਨੇ ਇਹਨਾਂ ਦਾ ਗੁੱਡਾ ਬੰਨ ਦਿੱਤਾ। ਉਪਕਾਰ ਸਿੰਘ ਸੰਧੂ ਨੂੰ ਜਦੋਂ ਟਿਕਟ ਦਿੱਤੀ ਗਈ ਹੈ ਉਦੋਂ ਬਹੁਤ ਸਾਰਾ ਵਿਰੋਧ ਇਹਨਾਂ ਦੇ ਅੰਦਰੋਂ ਹੋਇਆ ਸੀ ਕਿ ਜਿਹੜੇ ਬੰਦਿਆਂ ਦੀ ਤੁਸੀਂ ਭੰਡੀ ਕਰਦੇ ਜੇ, ਇਹ ਬੰਦੇ ਇਸ ਕੰਮ ਦੇ ਵਿੱਚ ਆ, ਇਹ ਬੰਦੇ ਇਸ ਕੰਮ ਦੇ ਵਿੱਚ ਇਹਨਾਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ, ਇਹ ਕਰ ਦਿੱਤਾ, ਉਹ ਕਰ ਦਿੱਤਾ, ਤੇ ਤੁਸੀਂ ਉਹੀ ਬਾਂਹ ਫੜ ਕੇ ਅੰਦਰ ਵਾੜਦੇ ਪਏ ਹੋ। ਅੰਦਰ ਵਾੜਦੇ ਨਹੀਂ ਪਏ, ਉਹਨਾਂ ਨੂੰ ਟਿਕਟਾਂ ਦੇ ਨਾਲ ਵੀ ਨਵਾਜਦੇ ਪਏ ਹੋ। ਉਹ ਜਿਹੜੀਆਂ ਗਲਤੀਆਂ ਕੀਤੀਆਂ ਸੀ ਇਹਨਾਂ ਨੇ, ਇੱਕ ਵਾਰੀ ਥੋੜੀ ਗਲਤੀ ਕੀਤੀ ਇਹਨਾਂ ਨੇ, ਇੱਕ ਥਾਂ ਗਲਤੀ ਥੋੜੀ ਕੀਤੀ ਹੈ, ਵਾਰ-ਵਾਰ ਉਹ ਗਲਤੀਆਂ ਕੀਤੀਆਂ। ਉਹ ਗਲਤੀਆਂ ਅੱਜ ਅਹਿਸਾਸ ਦੇ ਰੂਪ 'ਚ ਇਹਨਾਂ ਨੂੰ ਸੂਲਾਂ ਬਣ ਕੇ ਚੁੱਭਦੀਆਂ ਜ਼ਰੂਰ ਹੋਣਗੀਆਂ। ਜਦੋਂ ਅਵਤਾਰ ਸਿੰਘ ਸੰਧੂ ਨੇ ਖਾਸ ਤੌਰ ਤੇ ਇਹ ਬੋਲੇ ਹੋਣੇ ਆ ਤੇ ਭਗਵੰਤ ਮਾਨ ਨੂੰ ਚੇਤਾ ਤੇ ਆਇਆ ਹੋਊ ਜਦੋਂ ਵਲੰਟੀਅਰ ਭਗਵੰਤ ਮਾਨ ਦੇ ਸਾਹਮਣੇ ਰੋਂਦੇ ਸਨ ਕਿ ਕੀ ਕਰੀ ਜਾਂਦੇ ਜੀ, ਇਹ ਕੀ ਕਰੀ ਜਾਂਦੇ ਜੀ। ਪਰ ਉਦੋਂ ਇਹਨਾਂ ਨੇ ਗੌਲੀ ਨਹੀਂ। ਉਹ ਫਿਰ ਜਿਵੇਂ ਬੇਬੀ ਮਖਸੂਸਪੁਰੀ ਨੇ ਆਖਿਆ ਸੀ, ਉਹਨੇ ਆਖਿਆ ਸੀ ਭੁਗਤ ਨਤੀਜੇ ਮਖਸੂਸਪੁਰੀ ਆ ਗਲਤ ਜਗ੍ਹਾ ਤੇ ਜਿਹਨੇ ਲਾਈ ਹੋਈ ਆ। ਸੋ ਹੁਣ ਭੁਗਤ ਨਤੀਜੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਉਪਕਾਰ ਸਿੰਘ ਸੰਧੂ ਨੂੰ ਵੀ ਚੁੱਪ ਕਰਾ ਦਿੱਤਾ ਜਾਵੇ। ਇਹ ਕਹਿੰਦੇ ਹੁੰਦੇ ਆ ਕਿ ਬੋਲਣ ਦਾ ਅਧਿਕਾਰ ਹੈ ਪਾਰਟੀ 'ਚ, ਪਰ ਜਦੋਂ ਕੋਈ ਬੋਲਦਾ ਫਿਰ ਉਹਨੂੰ ਕਹਿ ਦਿੰਦੇ ਕਿ ਤੇਰਾ ਕੋਈ ਅਧਿਕਾਰ ਨਹੀਂ ਹੁਣ ਪਾਰਟੀ ਦਾ, ਤੂੰ ਅਧਿਕਾਰ ਛੱਡ ਤੇ ਟਿਪ ਜਾ। ਸੋ ਆਉਣ ਵਾਲੇ ਦਿਨਾਂ 'ਚ ਉਪਕਾਰ ਸਿੰਘ ਸੰਧੂ ਆਪ ਹੀ ਟਿਪ ਜਾਏਗਾ ਸ਼ਾਇਦ, ਜੇ ਨਾ ਹੋਇਆ ਕਿ ਇਹਨੂੰ ਇੱਥੋਂ ਟਪਕਾ ਦਿੱਤਾ ਜਾਏਗਾ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਅਕਾਲੀ ਦਲ ਮੁੜਿਆ ਪੰਥਕ ਏਜੰਡੇ ਵੱਲ। ਆਗੂਆਂ ਤੇ ਵਰਕਰਾਂ ਨੂੰ ਸੁਖਬੀਰ ਬਾਦਲ ਨੇ ਦਿੱਤੇ ਅਰਦਾਸ ਵਿੱਚ ਸ਼ਾਮਲ ਹੋਣ ਦੇ ਆਦੇਸ਼। ਦੇਖੋ ਮੁੜਨਾ ਹੀ ਪੈਣਾ। ਜਿਵੇਂ ਮੁਹਾਵਰਾ ਨਹੀਂ ਪੰਜਾਬੀ 'ਚ ਰਾਜ ਕਰਨਵੀਰ ਸਿੰਘ ਜੀ ਕਹਿੰਦੇ ਹੁੰਦੇ ਕਿ ਗਾਉਂ ਬਣਾਵੇ ਜਾਉ, ਜਿਹੜੀ ਗੱਲ ਹੁੰਦੀ ਆ ਉਹ ਸਭ ਕੁਛ ਕਰਵਾਉਂਦੀ ਆ। ਪੰਜਾਬੀ ਪਾਰਟੀ ਤੇ ਬਣ ਕੇ ਵੇਖ ਲਿਆ, ਪੰਜਾਬੀ ਪਾਰਟੀ ਦਾ ਵੀ ਰੰਗ ਢੰਗ ਦੇਖ ਲਿਆ। ਹੁਣ ਹੋ ਸਕਦਾ ਕਿ ਪੰਥਕ ਪਾਰਟੀ ਇੱਕ ਵਾਰੀ ਫੇਰ ਬਣ ਕੇ ਰੰਗ ਢੰਗ ਦੇਖ ਲੈਣ ਜੀ। ਦਰਅਸਲ ਮਸਲਾ ਹੈ ਗਿਆਨ ਗੋਦੜੀ ਗੁਰਦੁਆਰੇ ਦੇ ਨਾਲ ਜੁੜਿਆ, ਜਿਹੜਾ ਹਰਿਦੁਆਰ ਦੇ ਵਿੱਚ ਆ ਜੀ।
ਇਹ ਹੁਣ ਕੋਸ਼ਿਸ਼ ਕਰਦੇ ਪਏ ਕਿ ਉਸ ਜਗ੍ਹਾ ਤੇ ਦੁਬਾਰਾ ਗੁਰਦੁਆਰਾ ਉਸਾਰਿਆ ਜਾਵੇ। ਅਕਾਲ ਤਖਤ ਦੇ ਜਥੇਦਾਰ ਦੀ ਵੀ ਦਿਲੀ ਰੁਚੀ ਹੈ, SGPC ਕਮੇਟੀ ਵੀ ਕੰਮ ਕਰਦੀ ਪਈ ਹੈ ਰਲ ਮਿਲ ਕੇ। ਇੱਕ ਇਹਨਾਂ ਨੇ ਕਮੇਟੀ ਦਾ ਵੀ ਗਠਨ ਕੀਤਾ, ਉਹ ਕਮੇਟੀ ਦੌਰਾ ਵੀ ਕਰਕੇ ਆਈ, ਗੱਲਬਾਤ ਕਰਕੇ ਆਈ ਹੈ। ਉਸ ਗੱਲਬਾਤ ਦਾ ਪਤਾ ਨਹੀਂ ਅੱਗੋਂ ਕਿਹੋ ਜਿਹਾ ਰਿਸਪੌਂਸ ਇਹਨਾਂ ਨੂੰ ਮਿਲਿਆ, ਪਰ ਇਸ ਸਮੇਂ ਕੋਸ਼ਿਸ਼ਾਂ ਜ਼ਰੂਰ ਕਰਦੀ ਪਿਆ। ਤੇ ਉਸ ਲੜੀ ਦੇ ਵਜੋਂ, ਉਸ ਕੜੀ ਦੇ ਵਜੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ 14 ਮਈ ਨੂੰ ਸਵੇਰੇ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਅਰਦਾਸਾਂ ਕੀਤੀਆਂ ਜਾਣ। ਅਕਾਲ ਤਖਤ ਦੇ ਜਥੇਦਾਰ ਦਾ ਇਹ ਫਰਮਾਨ ਸੀਗਾ। ਸੋ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਉਸ ਫਰਮਾਨ ਦੇ ਤਹਿਤ ਕਰਦਿਆਂ ਕਿਹਾ ਆਪਦੇ ਵਰਕਰਾਂ ਨੂੰ, ਆਪਦੇ ਆਗੂਆਂ ਨੂੰ ਕਿ ਭਾਈ 14 ਮਈ ਨੂੰ ਤੁਸੀਂ ਗੁਰਦੁਆਰਿਆਂ 'ਚ ਐਨ ਸਮੇਂ ਸਿਰ ਹਾਜ਼ਰ ਹੋ ਜਾਣਾ, ਅਰਦਾਸਾਂ ਕਰਨੀਆਂ ਨੇ ਔਰ ਪਿੰਡ ਪਿੰਡ ਕਰਾਓ। ਪਿੰਡ ਪਿੰਡ ਪਾਠ ਦੇ ਭੋਗ ਤੋਂ ਬਾਅਦ ਅਰਦਾਸ ਹੋਣੀ ਚਾਹੀਦੀ ਹੈ ਤੇ ਅਰਦਾਸ ਦੇ ਵਿੱਚ ਆਪਦਾ ਇਕੱਠ ਵੀ ਦਿਖਾਓ। ਸਾਰੇ ਆਦੇਸ਼ ਹੋ ਗਏ, ਸਾਰੇ ਹੁਕਮ ਹੋ ਗਏ ਆ। ਵੈਸੇ ਪਹਿਲਾ ਮੌਕਾ ਨਹੀਂ ਜਦੋਂ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਹੋਣ। ਜਦੋਂ 39 ਪੰਜਾਬੀ ਉੱਥੇ ਇਰਾਕ ਦੇ ਵਿੱਚ ਫਸ ਗਏ ਸੀ ਤੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਜਾਣ ਦੀ ਥਾਂ ਤੇ ਇਹੋ ਜਿਹੀ ਰਾਜਨੀਤਿਕ ਪੈਂਤੜੇਬਾਜ਼ੀ ਅਪਣਾਈ ਸੀ। ਸਾਰੇ ਆਪਦੇ ਜਥੇਦਾਰਾਂ ਨੂੰ ਕਹਿਤਾ ਕਿ ਗੁਰਦੁਆਰਿਆਂ ਦੇ ਵਿੱਚ ਪਾਠ ਰਖਾਓ, ਪਾਠ ਰਖਾ ਕੇ ਲੋਕਾਂ ਨੂੰ ਇਕੱਠੇ ਕਰਕੇ ਤੁਸੀਂ ਅਰਦਾਸ ਕਰੋ। ਅਰਦਾਸ ਪੰਜਾਬੀਆਂ ਲਈ ਘੱਟ ਕੀਤੀ ਜਾ ਰਹੀ ਸੀ ਤੇ ਅਰਦਾਸ ਆਪਣੇ ਫਾਇਦੇ ਲਈ ਘੱਟ ਜ਼ਿਆਦਾ ਹੋ ਰਹੀ ਸੀਗੀ, ਕਿਉਂਕਿ ਉਸ ਸਮੇਂ ਅਕਾਲੀ ਦਲ ਹੈ ਜਿਹੜਾ ਉਹ ਇੱਕ ਵੱਖਰੀ ਕਿਸਮ ਦੀ ਉਲਝਣ ਦੇ ਵਿੱਚ ਉਲਝਿਆ ਹੋਇਆ ਸੀਗਾ ਤੇ ਪਾਠਕ ਕਈ ਤਰ੍ਹਾਂ ਦੇ ਪਏ ਹੋਏ ਸਨ ਵੋਟਰ ਦੇ ਨਾਲੋਂ। ਉਹ ਵੋਟਰਾਂ ਨੂੰ ਜੋੜਨ ਦੇ ਨਾਲ ਅਰਦਾਸ ਦੇ ਬਹਾਨੇ ਇਹ ਰਾਜਨੀਤੀ ਕੀਤੀ ਜਾ ਰਹੀ ਸੀ। ਹੁਣ ਵੀ ਉਹੀ ਕੁਛ ਨਜ਼ਰ ਆ ਰਿਹਾ ਕਿ ਪਿੰਡਾਂ ਦੇ ਜਿਹੜੇ ਪੰਥਕ ਬਿਰਤੀ ਵਾਲੇ ਵੋਟਰ, ਜਿਹੜੇ ਇਹਨਾਂ ਦੇ ਟਕਸਾਲੀ ਵੋਟਰ ਹੋਇਆ ਕਰਦੇ ਸੀ ਕਦੇ, ਜਿਹੜੇ ਇਹਨਾਂ ਦੀਆਂ ਨਾਕਾਮੀਆਂ ਤੋਂ, ਇਹਨਾਂ ਦੀਆਂ ਕਾਰਗੁਜ਼ਾਰੀਆਂ ਤੋਂ ਨਿਰਾਸ਼ ਹੋ ਕੇ ਦੂਰ ਹੋ ਗਿਆ ਕਿ ਇਸ ਬਹਾਨੇ ਚਾਹੇ ਚੰਗਾ ਕਾਰਜ ਆ, ਇਸ ਬਹਾਨੇ ਉਹ ਜਿਹੜੀ ਆਪਸੀ ਰਿਸ਼ਤੇ ਦੀ ਬਰਫ਼ ਜੰਮੀ, ਆਪਸੀ ਰਿਸ਼ਤੇ ਦੀ, ਉਸ ਬਰਫ਼ ਨੂੰ ਥੋੜਾ ਥੋੜਾ ਖੁਰਚ ਲਿਆ ਜਾਵੇ। ਉਂਝ ਜੇ ਗਿਆਨ ਗੋਤੜੀ ਦੀ ਗੱਲ ਕਰਦੇ ਗੁਰਦੁਆਰੇ ਦੀ, ਤੇ ਦੇਖੋ ਰਾਜ ਕਰਨਵੀਰ ਸਿੰਘ ਜੀ ਕੁਛ ਦਿਨ ਪਹਿਲਾਂ ਉੱਤਰਾਖੰਡ ਤੋਂ ਥੋੜੀ ਦੂਰੀ ਮੱਧ ਪ੍ਰਦੇਸ਼ ਹੈ ਨਾ, ਉਹਦੇ ਵਿੱਚ ਗੁਰਦੁਆਰਾ ਇੱਕ ਢਾਇਆ ਗਿਆ। ਗੁਰਦੁਆਰਾ ਢਾਇਆ ਗਿਆ, ਉਸ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਕਿਸੇ ਵੀ ਵੱਡੇ ਲੀਡਰ ਦਾ ਕੋਈ ਬਿਆਨ ਨਹੀਂ ਆਇਆ, ਕਿਸੇ ਨੇ ਕੋਈ ਮੰਗ ਨਹੀਂ ਕੀਤੀ। ਇੱਥੋਂ ਤੱਕ ਕਿ ਉੱਥੋਂ ਦੇ ਭਾਜਪਾ ਦੇ ਲੀਡਰਾਂ ਨੇ ਉਸ ਗੁਰਦੁਆਰੇ ਦੀ ਹੋਣ ਤੋਂ ਹੀ ਮੁਨਕਰ ਹੋਣ ਦਾ ਤਰੱਦਦ ਕਰ ਦਿੱਤਾ, ਜਦ ਕਿ ਇਹ ਉੱਥੇ ਭਾਈਵਾਲ ਆ, ਭਾਜਪਾ ਦੇ ਉੱਥੇ ਭਾਈਵਾਲ ਆ ਕੇਂਦਰ ਦੇ ਵਿੱਚ। ਸੋ ਇਹਨਾਂ ਨੇ ਇੱਕ ਵਾਰੀ ਵੀ ਹਾਂ ਦਾ ਨਾਅਰਾ ਨਹੀਂ ਮਾਰਿਆ ਕਿ ਕੋਈ ਤੁਸੀਂ ਪੜਤਾਲੀਆ ਕਮੇਟੀ ਬਿਠਾਓ, ਕੋਈ ਇਸ ਤਰ੍ਹਾਂ ਦੀ ਇੱਧਰੋਂ ਕਮੇਟੀ ਭੇਜੀਏ ਜਿਹੜੀ ਉੱਥੋਂ ਦੀ ਸਰਕਾਰ ਨਾਲ ਤਾਲਮੇਲ ਕਰਕੇ ਫੈਸਲਾ ਕਰੇ ਕਿ ਮਸਲਾ ਕੀ ਸੀ। ਕੋਈ ਨਹੀਂ ਬੋਲਿਆ। ਦੂਜੀ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਰਾਜਸਥਾਨ 'ਚੋਂ ਆਉਂਦੇ ਆ। ਰਾਜਸਥਾਨ ਦੇ ਗੁਰਦੁਆਰਿਆਂ ਦੇ ਵਿੱਚ ਕਿਉਂਕਿ ਜਿਹੜੀ ਸਿੱਖ ਸੰਗਤ ਆ ਉਹ ਉਰਾ ਰਹਿ ਜਾਂਦੀ ਹੈ 2-3 ਜ਼ਿਲ੍ਹਿਆਂ ਦੇ ਵਿੱਚ, ਮਸਲਨ ਗੰਗਾਨਗਰ, ਹਨੂੰਮਾਨਗੜ੍ਹ, ਵੱਧ ਤੋਂ ਵੱਧ ਬੀਕਾਨੇਰ। ਗੁਰਦੁਆਰੇ ਆ ਜਿਹੜੇ ਬਹੁਤ ਦੂਰ ਤੱਕ ਆ, ਕਈ ਗੁਰਦੁਆਰੇ ਜਿਹੜੇ ਉਹ ਉੱਥੇ ਬਹੁਤ ਖਸਤਾ ਹਾਲਤ ਦੇ ਵਿੱਚ ਆ, ਇੱਥੋਂ ਤੱਕ ਕਿ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ, ਲੋਕੀ ਮਾਲ ਡੰਗਰ ਵੀ ਬੰਨ੍ਹਦੇ ਆ। ਉੱਥੋਂ ਦੇ ਸਿੱਖ ਆ ਜਿਹੜੇ ਉਹ ਕਈ ਵਾਰ ਇਹਨਾਂ ਨੂੰ ਪੱਤਰ ਲਿਖਦੇ ਰਹੇ ਆ, ਅਕਾਲੀ ਦਲ ਤੋਂ ਮੰਗ ਕਰਦੇ ਰਹੇ ਆ ਕਿ ਸਾਡੀ ਸੁਣੋ, ਸਾਡੇ ਜਿਹੜੇ ਗੁਰਦੁਆਰੇ ਆ ਉਹਨਾਂ ਤੇ ਥੋੜਾ ਬਹੁਤ ਧਿਆਨ ਦਿਓ। ਉਧਰ ਕਰੇ ਧਿਆਨ ਨਹੀਂ ਦਿੱਤਾ। ਹੁਣ ਕਿਉਂਕਿ ਜ਼ਰੂਰਤ ਪੈ ਗਈ ਆ, ਹੁਣ ਗਰਜ਼ ਪੈ ਗਈ ਆ, ਹੁਣ ਇਹੋ ਜਿਹਾ ਸਭ ਕੁਛ ਕੀਤਾ ਜਾ ਰਿਹਾ। ਗਿਆਨ ਗੋਦੜੀ ਦਾ ਗੁਰਦੁਆਰਾ ਜਿਹੜਾ ਉਹ ਮਸਲਾ ਵੀ ਹੱਲ ਕੀਤਾ ਜਾ ਸਕਦਾ। ਉੱਤਰਾਖੰਡ ਦੇ ਵਿੱਚ ਪਹਿਲਾਂ ਤੇ ਸਰਕਾਰ ਕਾਂਗਰਸ ਦੀ ਸੀ, ਇਹ ਕਹਿੰਦੇ ਆ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਆ, ਪਰ ਇਸ ਸਮੇਂ ਤੇ ਇਹਨਾਂ ਦੇ ਮਿੱਤਰਾਂ ਦੀ ਪਾਰਟੀ ਆ ਉੱਥੇ ਸੱਤਾ ਦੇ ਵਿੱਚ। ਹੁਣ ਆਪਣੇ ਦੋਸਤਾਂ ਨੂੰ ਯਾਰਾਨੇ ਦਾ ਵਾਸਤਾ ਦੇ ਕੇ ਕਹਿ ਦੇਣ ਕਿ ਜਿੱਥੇ ਗੁਰਦੁਆਰਾ ਗਿਆਨ ਗੋਦੜੀ ਸੀ, ਜਿਹਨੂੰ ਢਾਹ ਕੇ ਮਲੀਆਮੇਟ ਕਰਕੇ ਉੱਥੇ ਕਬਜ਼ਾ ਕਰ ਲਿਆ ਗਿਆ, ਉਸ ਥਾਂ ਤੇ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਉਸਾਰ ਦਿਓ। ਮੇਰੇ ਖਿਆਲ ਦੇ ਨਾਲ ਇਹਦੇ ਜੇ ਮਾਮਲੇ ਦੇ ਵਿੱਚ ਆਪਾਂ ਗੱਲ ਕਰੀਏ, ਅਰਦਾਸ ਠੀਕ ਹੈ, ਅਰਦਾਸ ਕਰ ਲੈਣ, ਅਰਦਾਸ ਦੇ ਨਾਲ ਇਹ ਕੁਛ ਕਾਜ ਵੀ ਕਰਨ, ਉੱਧਰ ਜਾ ਕੇ ਰਾਬਤਾ ਕਰਨ, ਫਿਰ ਤੇ ਅਸੀਂ ਆਖੀਏ ਕਿ ਵਾਕਿਆ ਹੀ ਜਿਹੜੀ ਮਾੜੀ ਮੋਟੀ ਪੰਥਕ ਰੂਹ ਜਾਗੀ ਹੈ। ਪਰ ਜੇ ਇਕੱਲੀ ਅਰਦਾਸ ਕਰਕੇ ਤੇ ਆਪਣੇ ਵੋਟ ਤੱਕ ਹੀ ਉੱਥੇ ਆਪਣੇ ਆਪ ਨੂੰ ਸੀਮਿਤ ਕਰ ਲੈਣਾ, ਫਿਰ ਗੱਲ ਨਹੀਂ ਬਣਨੀ। ਇਹਨਾਂ ਨੂੰ ਉੱਥੇ ਗੱਲਬਾਤ ਵੀ ਚਲਾਉਣੀ ਚਾਹੀਦੀ ਹੈ ਮੱਧ ਪ੍ਰਦੇਸ਼ ਸਰਕਾਰ ਦੇ ਨਾਲ, ਮੱਧ ਪ੍ਰਦੇਸ਼ ਦੀ ਸਰਕਾਰ ਦੇ ਨਾਲ ਔਰ ਉੱਤਰਾਖੰਡ ਸਰਕਾਰ, ਦੋਵਾਂ ਹੀ ਮਸਲਿਆਂ ਦੇ ਵਿੱਚ ਇਹਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜੀ 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 ਮਿੱਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਦੀ ਸਸਤੀ ਥਾਲੀ ਨੂੰ ਲਾਇਆ ਜਾ ਰਿਹਾ ਹੈ ਦਾਨ ਦਾ ਤੜਕਾ। ਸਸਤੀ ਥਾਲੀ ਵਾਲੀ ਸਕੀਮ ਪਹਿਲਾਂ ਤੇ ਇਹ ਜਾਰੀ ਕਰਨ ਤੋਂ ਹੀ
लागू ਕਰਨ ਤੋਂ ਹੀ ਮੁਨਕਰ ਹੋ ਗਏ ਸੀਗੇ। ਇਹ ਕਹਿੰਦੇ ਜੀ ਖਰਚਾ ਬੜਾ ਆਉਣਾ। ਪਹਿਲਾਂ ਇਹਨਾਂ ਨੇ ਆਪਦੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ ਕਿ ਅਸੀਂ 5 ਰੁਪਏ ਥਾਲੀ ਦਿਆਂਗੇ। ਫਿਰ ਕਹਿੰਦੇ ਜੀ ਨਹੀਂ, ਸਾਡਾ 13 ਤੋਂ ਘੱਟ ਨਹੀਂ ਸਰਨਾ, 13 ਰੁਪਏ ਅਸੀਂ ਲਾਵਾਂਗੇ। ਕਿਉਂਕਿ ਵਿਰੋਧ ਹੋਇਆ ਵੀ ਤੁਸੀਂ ਤਾਂ ਪਹਿਲੀ ਸੱਟੇ ਹੀ ਆਪਣੇ ਵਜ੍ਹਾ ਤੋਂ ਭੱਜਣ ਲੱਗ ਪਏ। ਇਹ ਕਹਿੰਦੇ ਚਲੋ ਜੀ ਅਸੀਂ ਸਸਤੀ ਰੋਟੀ ਹੈ ਜਿਹੜੀ ਉਹ ਸਕੀਮ ਲਾਗੂ ਕਰ ਦਿਆਂਗੇ, ਪਰ ਥਾਲੀ ਹੈ ਜਿਹੜੀ 5 ਦੀ ਥਾਂ ਤੇ 13 ਦੀ ਕਰਾਂਗੇ। ਲੋਕਾਂ ਨੇ ਕਿਹਾ ਠੀਕ ਹੈ। ਉਹ ਹੁਣ ਫਾਜ਼ਿਲਕਾ ਤੋਂ ਸ਼ੁਰੂ ਹੋ ਗਈ ਹੈ ਸਕੀਮ। 15 ਅਪ੍ਰੈਲ ਨੂੰ ਮੇਰੇ ਖਿਆਲ ਦੇ ਨਾਲ ਇੱਥੇ ਇਹ ਸਕੀਮ ਸ਼ੁਰੂ ਕੀਤੀ ਗਈ ਸੀ, ਜਿਹਦੇ ਵਿੱਚ 10 ਰੁਪਈਆਂ ਦੀ ਥਾਲੀ ਰੱਖੀ ਗਈ ਹੈ। 4 ਫੁਲਕੇ ਦਿੰਦੇ ਆ, ਚੌਲ ਦਿੰਦੇ ਆ, ਦਾਲ ਸਬਜ਼ੀ ਦਿੰਦੇ ਆ। ਉਹਦੇ ਲਈ ਰੋਜ਼ਾਨਾ ਜਿਹੜੇ 500 ਬੰਦਾ ਉੱਥੇ ਆਉਂਦਾ ਸ਼ਕਲ ਛਕਾਉਣਾ। ਹੁਣ ਇੱਥੋਂ ਸੂਤਰ ਕੀ ਦੱਸਦੇ ਪਿਆ, ਇੱਥੋਂ ਬਾਹਰ ਕੀ ਨਿਕਲ ਰਿਹਾ? ਬਾਹਰ ਨਿਕਲ ਕੇ ਇਹ ਆ ਰਿਹਾ ਕਿ ਜਿਹੜੀ ਇਹ ਸਕੀਮ ਆ, ਇਹ ਸਕੀਮ ਦਾਨ ਦੇ ਧੱਕ ਮਧੱਕੇ ਨਾਲ, ਜਾਂ ਕਹਿ ਲਈਏ ਧੱਕ ਮਧੱਕੇ ਦੇ ਦਾਨ ਦੇ ਨਾਲ ਧੱਕ ਕੇ ਚਲਾਈ ਜਾ ਰਹੀ ਹੈ। ਉਹ ਕਿਸ ਤਰ੍ਹਾਂ, ਜਿੱਦਾਂ ਹੁਣ ਫਾਜ਼ਿਲਕਾ ਦੇ ਵਿੱਚ ਇਹ ਮਸਲਾ ਸਾਹਮਣੇ ਆਇਆ ਕਿ ਜਿੱਦਾਂ ਆੜਤੀਏ ਆ, ਚੌਲ ਮਿੱਲਾਂ ਦੇ ਮਾਲਕ ਆ, ਹੋਰ ਐਸੋਸੀਏਸ਼ਨਾਂ ਦੇ ਮਾਲਕ ਆ, ਉਹਨਾਂ ਨੂੰ ਵੰਗਾਰਾਂ ਪਾਈਆਂ ਗਈਆਂ ਕਿ ਭਾਈ ਤੁਸੀਂ ਚੌਲ ਲਿਆਉਣੇ ਆ, ਤੁਸੀਂ ਆਟਾ ਦੇਣਾ, ਤੁਸੀਂ ਸਬਜ਼ੀਆਂ ਦੇਣੀਆਂ। ਇਸ ਤਰ੍ਹਾਂ ਦੀਆਂ ਵੰਗਾਰਾਂ ਪਾਈਆਂ ਜਾ ਰਹੀਆਂ। ਕੁਛ ਉੱਥੋਂ ਦੀਆਂ ਜਿਹੜੀਆਂ ਸੰਸਥਾਵਾਂ, ਜਿੱਦਾਂ ਕੋਈ ਗੋਡ ਗਿਫਟਡ ਸੁਸਾਇਟੀ ਆ, ਉਹਦੇ ਤੋਂ 21,000 ਰੁਪਇਆ ਲਿਆ ਗਿਆ। ਲਾਲਾ ਮੁਨੀ ਰਾਮ ਅਗਰਵਾਲ ਟਰਸਟ ਆ, 21,000 ਰੁਪਇਆ ਉਹਨਾਂ ਨੇ ਦਾਨ ਦਿੱਤਾ। ਇਸ ਤਰ੍ਹਾਂ ਜੇ ਅੱਗੇ ਆ ਜਾਈਏ ਬਠਿੰਡੇ ਦੇ ਵਿੱਚ ਇੱਕ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਕਿ ਉਹਨੇ 15 ਰੁਪਈਆਂ ਦੇ ਹਿਸਾਬ ਨਾਲ ਥਾਲੀ ਲੈਣੀ ਹੈ। 10 ਰੁਪਏ ਸਰਕਾਰ ਦੇ ਰਹੀ ਹੈ ਜਾਂ ਉੱਥੋਂ ਦੀ ਰੈੱਡ ਕਰਾਸ ਸੁਸਾਇਟੀ ਦੇ ਰਹੀ ਹੋਣੀ ਹੈ, ਪਰ 5 ਰੁਪਏ ਜਿਹੜੀ ਸਬਸਿਡੀ ਹੈ ਉਹ ਪਾਈ ਗਈ ਹੈ ਪੱਕੇ ਤੌਰ ਤੇ ਰੈੱਡ ਕਰਾਸ ਦੇ ਹਿੱਸੇ ਕਿ ਤੁਸੀਂ ਇਕੱਠੇ ਕਰੋ। ਹੁਣ ਰੈੱਡ ਕਰਾਸ ਦੀ ਜਿਹੜੀ ਇਹ ਬਣ ਜਾਣੀ ਹੈ ਸਬਸਿਡੀ ਵਾਲੀ ਰਕਮ 1 ਮਹੀਨੇ ਦੀ 52,000 ਰੁਪਇਆ। ਉਹ ਕਹਿੰਦੇ ਜੀ ਇਹਦੇ ਲਈ ਵੀ ਸਾਨੂੰ ਦਾਨ ਜਿਤਾਉਣਾ ਪੈਣਾ। ਜੇ ਅੱਗੇ ਗੱਲ ਕਰ ਲਈਏ ਮੁਕਤਸਰ ਦੇ ਵਿੱਚ ਤੇ ਸਿੱਧੇ ਤੌਰ ਤੇ ਉਹਨਾਂ ਨੇ ਆੜਤੀਆ ਐਸੋਸੀਏਸ਼ਨ ਨੂੰ 100 ਕੁਆਂਟਲ ਕਣਕ ਦੀ ਵੰਗਾਰ ਪਾਈ ਹੈ। ਫਿਰ ਅੱਗੇ ਚੱਲ ਜਾਈਏ ਕਰਿਆਨਾ ਐਸੋਸੀਏਸ਼ਨ ਵਾਲੇ ਜਿਹੜੇ, ਉਹਨਾਂ ਨੂੰ 6 ਮਹੀਨੇ ਦਾ ਰਾਸ਼ਨ ਕਿਹਾ ਕਿ 6 ਮਹੀਨੇ ਦਾ ਰਾਸ਼ਨ ਲਾਲਾ ਜੀ ਤੁਸੀਂ ਸੁੱਟੋ। ਫਿਰ ਗਾਂ ਸਬਜ਼ੀਆਂ ਵਾਲਿਆਂ ਨੂੰ ਵੰਗਾਰ ਪਾਈ ਹੈ। ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਹੈ। ਫਰੀਦਕੋਟ ਦੇ ਵਿੱਚ ਵੀ ਐਵਰੇਜ ਰੋਜ਼ਾਨਾ ਦਾ ਜਿਹੜਾ ਖਰਚਾ ਆਉਂਦਾ ਉਹ 7,000 ਰੁਪਇਆ ਆਉਂਦਾ। ਤੇ ਜਿਹੜੇ ਰੈੱਡ ਕਰਾਸ ਵਾਲੇ ਆ ਉਹ ਅੰਦਾਨੀਆਂ ਨੂੰ ਅਪੀਲ ਕਰਦੇ ਪਏ ਆ ਕਿ ਰੱਬ ਦਾ ਵਾਸਤਾ ਦਾਨ ਕਰੋ, ਦਾਨ ਬਹੁਤ ਚੰਗੀ ਚੀਜ਼ ਆ, ਦਸਵੰਧ ਕੱਢੋ ਤਾਂ ਕਿ ਸਕੀਮ ਚਲਾਈਏ। ਬਰਨਾਲਾ ਦੇ ਵਿੱਚ ਜਿਹੜੀ ਸਕੀਮ ਚੱਲਦੀ ਪਈ ਹੈ ਉਹ ਤੇ ਬਿਲਕੁਲ ਹੀ ਅੰਤ ਆ, ਬਿਲਕੁਲ ਸਿਰਾ ਹੋਇਆ ਪਿਆ ਕਿ ਉੱਥੋਂ ਦੇ ਜਿਹੜੇ ਰੈੱਡ ਕਰਾਸ ਵਾਲੇ ਆ, ਰੈੱਡ ਕਰਾਸ ਵਾਲਿਆਂ ਕੋਲ ਵੀ ਕੋਈ ਢੇਲਾ ਨਹੀਂ, ਕੋਈ ਦਵਾਨੀ ਨਹੀਂ, ਉਹ ਧਾਰ ਫੜ ਕੇ ਉਸ ਸਕੀਮ ਨੂੰ ਚਾਲੂ ਕਰ ਰਹੇ ਆ। ਇਹ ਸਕੀਮ ਹੈ ਜਿਹੜੀ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਉਹ ਧੱਕਾ ਕੇ ਚੱਲਦੀ ਪਈ ਹੈ। ਪਰ ਬਗਾਨੇ ਪੈਰਾਂ ਤੇ ਸਫ਼ਰ ਕਦੋਂ ਤੱਕ ਤੇ ਕਿੱਥੋਂ ਤੱਕ ਤੈਅ ਹੋਏਗਾ? ਤੁਹਾਨੂੰ ਯਾਦ ਹੋਣਾ ਦੀਨਾਨਗਰ ਥਾਣੇ ਦੇ ਵਿੱਚ ਹਮਲਾ ਹੋ ਗਿਆ ਸੀ। ਉਸ ਹਮਲੇ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਥਾਣਿਆਂ ਦੇ ਅੱਗੇ ਪੱਕੇ ਮੋਰਚੇ ਬਣਾਵਾਂਗੇ। ਐਲਾਨ ਤੇ ਕਰ ਦਿੱਤਾ ਤੇ ਪੰਜਾਬ ਪੁਲਿਸ ਵਾਲੇ ਕਹਿੰਦੇ ਕਿ ਲਿਆਓ ਬਜਟ, ਤੇ ਬਜਟ ਤੇ ਅੱਗੇ ਪੰਜਾਬ ਪੁਲਿਸ ਲਈ ਨਹੀਂ ਸੀ ਹੈਗਾ। ਫਿਰ ਇਹਨਾਂ ਨੇ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਪੁਲਿਸ ਵਾਲਿਆਂ ਨੂੰ, ਥਾਣੇਦਾਰਾਂ ਨੂੰ ਕਿਹਾ ਕਿ ਆਪੋ ਆਪਣੇ ਥਾਣੇ ਦੀ ਜੈਲ ਦੇ ਵਿੱਚੋਂ ਦਾਨ ਇਕੱਠਾ ਕਰ ਲਓ, ਚੰਦਾ ਇਕੱਠਾ ਕਰ ਲਓ। ਕੁਛ ਕੀਤਾ, ਕੁਛ ਨਹੀਂ ਕੀਤਾ। ਦਾਨੀ ਵੀ ਪਤਾ ਨਹੀਂ ਕਿੱਧਰ ਗਏ, ਉਹ ਮੋਰਚੇ ਵੀ ਪਤਾ ਨਹੀਂ ਕਿੱਧਰ ਗਏ। ਸੋ ਇਹੋ ਜਿਹੇ ਕੰਮ ਹੈ ਜਿਹੜੇ ਉਹ ਇਸ ਤਰ੍ਹਾਂ ਹੀ ਚਲਾਉਂਦੇ ਆ। ਇਸ ਸਕੀਮ ਨੂੰ ਵਿਉਂਤਮੰਦ ਤਰੀਕੇ ਦੇ ਨਾਲ ਚਲਾਉਣ ਦੀ ਜ਼ਰੂਰਤ ਹੈ, ਨਾ ਕਿ ਸਕੀਮ ਨੂੰ ਸਕੀਮ ਲਾ ਕੇ ਚਲਾਉਣ ਦੀ ਜ਼ਰੂਰਤ ਹੈ। ਔਰ ਜਿਹੜੀ ਗੱਲ ਰੈੱਡ ਕਰਾਸ ਵਾਲੇ ਦਾਨ ਦੀ ਹੈ ਤੇ ਕਾਨੂੰਨੀ ਮਾਹਰ ਦੱਸਦੇ ਆ, ਕਿਉਂਕਿ ਰੈੱਡ ਕਰਾਸ ਸੁਸਾਇਟੀਆਂ ਜਿਹੜੀਆਂ ਉਹ ਸਿੱਧੀਆਂ DC ਦੇ ਅੰਡਰ 'ਚ ਆਉਂਦੀਆਂ, ਪ੍ਰਸ਼ਾਸਨ ਦੇ ਅੰਡਰ 'ਚ ਆਉਂਦੀਆਂ, ਉਹ ਇਸ ਤਰ੍ਹਾਂ ਦਾਨ ਨਹੀਂ ਲੈ ਸਕਦੀਆਂ। ਪਰ ਉਲਟ ਰਿਹਾ, ਇਹ ਰੈੱਡ ਕਰਾਸ ਸੁਸਾਇਟੀਆਂ ਦੇ ਦਾਨ ਦੇ ਰੂਪ ਦੇ ਵਿੱਚ ਵੱਡੇ ਟੈਕਸ ਵੀ ਲਾਏ ਜਾ ਰਹੇ ਆ। ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਉਦੋਂ ਜਿਹੜੇ ਅਸਲੇ ਦੀਆਂ ਫਾਈਲਾਂ ਲੈਂਦੇ ਸੀ, ਨਾਲ ਉਹਨਾਂ ਦੀ ਇੱਕ 5,000 ਦੀ ਪਰਚੀ ਐਕਸਟਰਾ ਕੱਟ ਦਿੱਤੀ ਜਾਂਦੀ ਸੀ, ਜਿਹੜੀ ਆਫ ਦਾ ਰਿਕਾਰਡ ਹੁੰਦੀ ਸੀ। ਜੇ ਕੋਈ ਪੁੱਛਦਾ ਸੀ ਉਹ ਕਹਿੰਦੇ ਸੀ ਕਿ ਜੀ ਇਹ ਦਾਨ ਆ, ਇਹਨਾਂ ਕੁ ਦਾਨ ਕਰੋ ਰੈੱਡ ਕਰਾਸ ਨੂੰ। ਉਹ ਅਗਲਾ ਕਹਿੰਦਾ ਸੀ ਦਾਨ ਕਾਹਦਾ, ਤੁਸੀਂ ਤੇ ਮੇਰਾ ਭਰਾ ਨਹੀਂ ਕੱਢ ਲਿਆ। ਸੋ ਇਸ ਤਰ੍ਹਾਂ ਦਾ ਹੁਣ ਇਹ ਦਾਨ ਆ ਜਿਹੜਾ ਧੱਕੇ ਨਾਲ ਲਿਆ ਜਾ ਰਿਹਾ। ਇਹ ਸਕੀਮ ਹੁਣ ਧੱਕੇ ਵਾਲੀ ਜਿਹੜੀ ਧੱਕਾ ਲਾ ਕੇ ਇਹਨਾਂ ਨੇ ਸ਼ੁਰੂ ਕੀਤੀ, ਕਿੱਥੋਂ ਤੱਕ ਲਿਜਾਂਦੇ ਆ ਉਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਇਸ ਤਰ੍ਹਾਂ ਹੈ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਲੱਗਿਆ ਕਿ ਸਕੀਮ ਚੱਲ ਕਿਵੇਂ ਰਹੀ ਹੈ। ਚੱਲ ਐਵੇਂ ਰਹੀ ਹੈ ਕਿ ਨਾਮ ਉਹ ਕਹਿੰਦੇ ਹੁੰਦੇ ਨਾ, ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਨਾ ਕਿਸੇ ਦਾ, ਮਾਲ ਕਿਸੇ ਦਾ। ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।
तो श्रोते इत्थे ही साडा अज दा ये प्रोग्राम खबर ते नज़र वो भी समाप्त है। मिलांगे अगली बार, उदों तक लिए मैनूं राजकरणवीर सिंह नूं भी इजाजत दिओ। तुहानूं सारिआं नूं बहुत प्यार सत्कार सह दोनों हाथ जोड़ के निੱਘੀ जही सत श्री अकाल। जिन्हें वास्ते रहो, हसते खेलते रहो तो सुनते रहो पंजाबी रेडियो USA।